ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਟੌਪਿਕ ਨੂੰ ਲੈ ਕੇ, ਕਿਸੇ ਵੀ ਪੱਖ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਤੇ ਅੱਜ ਸ਼ੁੱਕਰਵਾਰ ਆ। ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਜ਼ਿੰਦਗੀ ਦੇ ਬਾਰੇ। ਜ਼ਿੰਦਗੀ ਦੇ ਵਿੱਚ ਲਾਈਫ ਸਟਾਈਲ ਦੇ ਨਾਲ ਜੁੜਿਆ ਕੋਈ ਵੀ ਅਹਿਮ ਮਸਲਾ ਜਿਹੜਾ ਆਪਾਂ ਉਹ ਵਿਚਾਰਦੇ ਹੁੰਦੇ ਸ਼ੁੱਕਰਵਾਰ ਨੂੰ। ਪ੍ਰੋਗਰਾਮ ਦੇ ਵਿੱਚ ਇਹਨਾਂ ਮਸਲਿਆਂ ਉੱਤੇ, ਇਹਨਾਂ ਗੱਲਾਂ ਬਾਤਾਂ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ, ਅੱਜ ਜਿਸ ਮਸਲੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਹਦੇ ਵਿੱਚ ਜਿਹੜਾ ਅਸਲੀ ਜਿਹੜਾ ਸਾਡੀ ਜ਼ਿੰਦਗੀ ਦੇ ਨਾਲ ਅਹਿਮ ਜੁੜੀ ਗੱਲ ਆ ਉਹ ਹੈ ਨਸ਼ੇ ਦੀ ਸਮੱਸਿਆ। ਨਸ਼ਾ ਇੱਕ ਬਹੁਤ ਵੱਡਾ ਜੀ ਦਾ ਜੰਜਾਲ ਬਣ ਚੁੱਕਿਆ। ਵੱਡੀਆਂ ਵੱਡੀਆਂ ਸਰਕਾਰਾਂ, ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿੱਡੀ ਵੱਡੀ ਸਮੱਸਿਆ ਬਣ ਚੁੱਕਿਆ। ਕੈਨੇਡਾ ਦੇ ਵਿੱਚ ਆਪਾਂ ਦੇਖਿਆ, ਬ੍ਰਿਟਿਸ਼ ਕੋਲੰਬੀਆ ਨੂੰ ਥੋੜ੍ਹੀ ਜਿਹੀ ਅਮਾਊਂਟ ਜਿਹੜੀ ਆ ਉਹ ਲੀਗਲਾਈਜ਼ ਕਰਨੀ ਪਈ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਤੁਸੀਂ ਹਰ ਰੋਜ਼ ਤਸਕਰੀ ਦੀਆਂ ਖਬਰਾਂ ਜਾਂ ਹੋਰ ਖਬਰਾਂ ਸੁਣਦੇ ਹੋ। ਨਸ਼ੇ ਦੀ ਸਮੱਸਿਆ ਹੱਲ ਕਿਉਂ ਨਹੀਂ ਹੋ ਰਹੀ? ਹੁਣ ਪਿੱਛੇ ਜੇ ਇੱਕ ਚਰਚਾ ਛਿੜੀ ਕਿ ਇਹ ਵਾਕਈ ਛਾਪੇਮਾਰੀਆਂ ਦੇ ਨਾਲ ਜਾਂ ਛੋਟੇ ਨਸ਼ਾ ਤਸਕਰਾਂ ਦੇ ਨਾਲ ਜਿਹੜਾ ਉਹਨਾਂ ਨੂੰ ਨਜਿੱਠ ਕੇ, ਉਹਨਾਂ ਨੂੰ ਫੜ ਕੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਕੀ ਇਹ ਸਮੱਸਿਆ ਹੱਲ ਹੋ ਸਕਦੀ ਹੈ, ਜਾਂ ਇਹ ਸਮੱਸਿਆ ਨੈਤਿਕਤਾ ਤੇ, ਮਤਲਬ ਬੰਦੇ ਦੀ ਆਪਣੀ ਮਰਜ਼ੀ ਤੇ ਡਿਪੈਂਡਡ ਹੈ ਕਿ ਕਿਵੇਂ ਤੁਸੀਂ ਕੀ ਮੰਨਦੇ ਹੋ ਇਹਨੂੰ, ਕਿ ਕਿੱਥੇ ਜਾ ਕੇ ਇਹ ਚਰਚਾ ਜਿਹੜੀ ਹੈ ਰੁਕਣੀ ਚਾਹੀਦੀ ਹੈ ਜਾਂ ਕੀ ਇਹਦਾ ਹੱਲ ਹੈਗਾ? ਔਰ ਦੂਜੀ ਗੱਲ ਇਹ ਹੈ ਕਿ ਹਰ ਦੁਨੀਆ ਦੇ ਵਿੱਚ ਇੱਕ ਨਵਾਂ ਜਿਹੜਾ ਉਹ ਚਰਚਾ ਚੱਲੇ ਕਿ ਹਰ 10ਵਾਂ ਘਰ ਇਹ ਤੋਂ ਕਿਵੇਂ ਨਾ ਕਿਵੇਂ ਪ੍ਰਭਾਵਿਤ ਹੈ ਦੁਨੀਆ ਦੇ ਵਿੱਚ। ਏਸ਼ੀਆ ਦੇ ਵਿੱਚ ਇਹ ਸਮੱਸਿਆ ਕੁਛ ਹੋਰ ਤਰ੍ਹਾਂ ਦੀ ਹੈ। ਏਸ਼ੀਅਨ ਮੁਲਕਾਂ ਦੇ ਵਿੱਚ, ਵੈਸਟਰਨ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੈ ਅਲਕੋਹਲ ਜਾਂ ਹੋਰ ਚੀਜ਼ਾਂ, ਕਲੱਬ ਜਿਹੜਾ ਇੱਕ ਆਪਾਂ ਕਹਿ ਲਈਏ ਰੁਝਾਨ ਹੈ, ਜਾਂ ਟੀਨਏਜਰਸ ਦੇ ਉੱਤੇ ਜਿਹੜਾ ਜਿਸ ਤਰੀਕੇ ਨਾਲ ਪਾਲਣ ਪੋਸ਼ਣ ਹੈ, ਉਹਨਾਂ ਦੀ ਇੱਕ ਅਲੱਗ ਤਰ੍ਹਾਂ ਦੀ ਸਮੱਸਿਆ। ਮੈਰੀਜੁਆਨਾ ਕੈਨੇਡਾ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਸਮੱਸਿਆ, ਪੰਜਾਬ ਦੇ ਵਿੱਚ ਚਿੱਟਾ ਇੱਕ ਅਲੱਗ ਤਰ੍ਹਾਂ ਦੀ ਸਮੱਸਿਆ। ਪਰ ਪੰਜਾਬੀ ਕੀ ਕਰਨ? ਪੰਜਾਬੀ ਤਾਂ ਕੈਨੇਡਾ ਵੀ ਬੈਠੇ ਨੇ, ਪੰਜਾਬੀ ਤਾਂ ਪੰਜਾਬ ਦੇ ਵਿੱਚ ਵੀ ਬੈਠੇ ਨੇ, ਪੰਜਾਬੀ ਤਾਂ ਅਮਰੀਕਾ ਦੇ ਵਿੱਚ ਵੀ ਬੈਠੇ ਨੇ। ਸੋ ਅੱਜ ਇਸ ਨਸ਼ੇ ਦੀ ਸਮੱਸਿਆ ਦੇ ਨਾਲ ਜੁੜੀਆਂ ਬਹੁ ਭਾਰਤੀ ਜਿਹੜੀ ਚਰਚਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਦਾ ਨੰਬਰ ਹੈ 468-272-5200। ਤੁਹਾਨੂੰ ਕੀ ਲੱਗਦਾ ਕਿ ਕੀ ਇਹਨਾਂ ਮੁਲਕਾਂ ਦੇ ਵਿੱਚ ਵੀ ਨਸ਼ਾ ਜ਼ਿਆਦਾ, ਜਾਂ ਪੰਜਾਬੀ ਇੱਧਰ ਆ ਕੇ ਘੱਟ ਕਰਦੇ ਨੇ ਜਾਂ ਜ਼ਿਆਦਾ ਕਰਦੇ ਨੇ? ਤੁਹਾਡੇ ਆਲੇ ਦੁਆਲੇ ਤੁਸੀਂ ਕਿਹੋ ਜਿਹਾ ਮਾਹੌਲ ਦੇਖਦੇ ਹੋ? ਜੀ ਬਿਲਕੁਲ ਪ੍ਰਵੀਨ, ਨਸ਼ੇ ਦੀ ਸਮੱਸਿਆ ਹੈ ਤਾਂ ਗੁੰਝਲਦਾਰ ਮਸਲਾ। ਹੱਲ ਪਤਾ ਨਹੀਂ, ਚਲੋ ਇਹ ਤਾਂ ਮੈਂ ਇਹ ਕਹਿ ਸਕਦੇ ਹਾਂ ਵੀ ਨਸ਼ਾ ਆਪਾਂ ਹੁਣ ਅੱਜ ਕੱਲ੍ਹ ਸਵਾਲ ਪਹਿਲਾਂ ਇਹ ਹੋ ਗਿਆ ਵੀ ਨਸ਼ਾ ਮੰਨਦੇ ਕਿਹਨੂੰ? ਹਾਂਜੀ ਹਾਂਜੀ ਹਾਂਜੀ। ਸੋ ਕਿਉਂਕਿ ਸ਼ਰਾਬ ਨੂੰ, ਤੰਬਾਕੂ ਨੂੰ, ਉਹ ਤਾਂ ਬਹੁਤ ਚਿਰ ਤੋਂ ਲੀਗਲ ਆ ਜੀ, ਉਸ ਨੂੰ ਆਪਾਂ ਅਪਰੂਵਲ ਦੇ ਬੈਠੇ ਹੋਏ ਆ। ਚਲੋ ਸਾਰੇ ਤਾਂ ਨਹੀਂ, ਕਾਫੀ ਮੈਜੋਰਟੀ ਜਿਹੜੇ ਲੋਕ ਆ ਉਹ ਇਸ ਨੂੰ ਨਸ਼ਾ ਨਹੀਂ ਮੰਨਦੇ। ਹਾਂਜੀ, ਉਹ ਕਹਿੰਦੇ ਵੀ ਚਲੋ ਇਹ ਤਾਂ ਠੀਕ ਹੀ ਆ। ਉਸੇ ਆਧਾਰ ਤੇ ਹੁਣ ਜਿਹੜੇ ਦੂਜੇ ਨਸ਼ੇ ਕਰਨ ਵਾਲੇ ਆ ਜੀ, ਉਹ ਕਹਿੰਦੇ ਵੀ ਇਹਨਾਂ ਨੂੰ ਵੀ ਕਰ ਦੋ ਲੀਗਲ। ਇਸੇ ਕਰਕੇ ਤਾਂ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਮੈਰੀਜੁਆਨਾ ਜਿਸ ਨੂੰ ਆਖਿਆ ਜਾਂਦਾ ਹੈ, ਹਾਂਜੀ, ਜਿਹੜੀ ਭੰਗ ਆ ਬੇਸਿਕਲੀ, ਵੀ ਉਸ ਨੂੰ ਵੀ ਲੀਗਲ ਕੀਤਾ ਗਿਆ ਹੈ, ਕੀਤਾ ਜਾ ਰਿਹਾ, ਤੇ ਉਹ ਲਗਾਤਾਰ ਸੂਬਿਆਂ ਦੇ ਵਿੱਚ ਉਸ ਦੀ ਲੀਗੈਲਿਟੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਤੇ ਉਹਦੇ ਤੇ ਚਰਚਾ ਵੀ ਹੋ ਰਹੀ ਹੈ। ਉਹਨੂੰ ਫੈਡਰਲ ਲੈਵਲ ਦੇ ਉੱਤੇ, ਇੱਥੇ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਪ੍ਰੂਵ ਕਰਨ ਦੀ ਕੋਸ਼ਿਸ਼ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਆਲਰੇਡੀ ਇਸ ਨੂੰ ਜਿਹੜਾ ਉਹ ਕਰ ਦਿੱਤਾ ਜੀ। ਨਸ਼ਾ ਆਪਣੀ ਕਮਿਊਨਿਟੀ ਵੱਧ ਕਰਦੀ ਹੈ ਕਿ ਘੱਟ ਕਰਦੀ, ਉਹਦਾ ਤੇ ਆਪਾਂ ਆਪਣੇ ਕੋਲ ਕੋਈ ਅਜਿਹਾ ਆંકੜਾ ਨਹੀਂ ਆ ਜੀ, ਪਰ ਮੁਲਕ ਦੇ ਵਿੱਚ ਜੋ ਸਥਿਤੀ ਆ ਉਹ ਬਹੁਤੀ ਚੰਗੀ ਨਹੀਂ। ਸੋ ਜੇ ਅੱਜ ਦੇ ਇਸ ਯੁੱਗ ਦੇ ਸਭ ਤੋਂ ਖਤਰਨਾਕ ਨਸ਼ੇ ਦੀ ਗੱਲ ਕਰੀਏ ਤਾਂ ਉਹ ਹੈਗਾ ਫੈਂਟਨਲ ਜੀ, ਜਿਹੜਾ ਬਹੁਤ ਹੀ ਥੋੜੀ ਮਾਤਰਾ ਦੇ ਵਿੱਚ ਜੇ ਕੋਈ ਵੱਧ ਲੈ ਲੈਂਦਾ ਆ, ਜਿਹੜੇ ਸਰੀਰ ਦੇ ਸਾਂਭਣ ਦੀ ਯੋਗਤਾ ਤੋਂ ਵੱਧ, ਤਾਂ ਉਹ ਨਾਲ ਦੇ ਨਾਲ ਉਸ ਦੀ ਓਵਰਡੋਜ਼ ਹੋ ਜਾਂਦੀ, ਉਸ ਦੀ ਮੌਤ ਹੋ ਜਾਂਦੀ ਆ ਜੀ। ਰੀਸੈਂਟਲੀ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਨਿਊਸਮ, ਉਹਨਾਂ ਨੇ ਪਤਾ ਨਹੀਂ ਕਿੰਨੇ $1 ਮਿਲੀਅਨ ਓਵਰਡੋਜ਼ ਤੋਂ ਬਚਣ ਵਾਲੀ ਦਵਾਈ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੇਰਾ ਪ੍ਰਪੋਜ਼ਲ ਆ ਵੀ ਆਪਾਂ ਇਸ ਨੂੰ ਵੱਧ ਤੋਂ ਵੱਧ ਖਰੀਦੀਏ, ਵੀ ਓਵਰਡੋਜ਼ ਦਾ ਕੰਮ ਤਾਂ ਰੁਕ ਨਹੀਂ ਰਿਹਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇਸ ਰਫਤਾਰ ਵੱਲ ਵੱਧ ਚੁੱਕੀ ਆ। 5 ਚੋਂ 1 ਟੀਨੇਜਰ ਹਾਂਜੀ ਅਮਰੀਕਾ ਦੇ ਵਿੱਚ, ਕੈਲੀਫੋਰਨੀਆ 'ਚ ਸੌਰੀ, ਉਹ ਇਸ ਓਵਰਡੋਜ਼ ਦੇ ਕਰਕੇ ਮਰ ਰਿਹਾ ਆ।
ਜਿਹੜੇ ਹੂੰ। ਉਸ ਉਮਰ ਵਰਗ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਜੇ ਆંકੜਿਆਂ 'ਚ ਦੇਖੀਏ ਤਾਂ ਇਹ ਜਿਹੜੇ ਟੀਨੇਜਰਸ ਆ ਉਸ ਉਮਰ ਦੇ ਵਿੱਚ ਆ ਰਹੇ ਆ, ਜਿਹੜੇ 14-15 ਸਾਲ ਤੋਂ ਲੈ ਕੇ 25 ਸਾਲ 24 ਸਾਲ ਤੱਕ ਦੇ ਆ। ਇਹ ਜਿਹੜੇ 5 ਜਾਣੇ ਜਿਹੜੇ ਹੋਰ ਹਾਦਸਿਆਂ ਦੇ ਕਰਕੇ ਜਾਂ ਹੋਰ ਕਾਰਨਾਂ ਕਰਕੇ ਮਰ ਰਹੇ ਆ, ਉਹਨਾਂ 5 ਚੋਂ ਇੱਕ ਜਣਾ ਨਸ਼ੇ ਦੀ ਓਵਰਡੋਜ਼ ਨਾਲ ਮਰ ਰਿਹਾ। ਇਹ ਸਥਿਤੀ ਬਹੁਤ ਗੰਭੀਰ ਆ। ਸਰਕਾਰਾਂ ਕੋਸ਼ਿਸ਼ ਕਰ ਰਹੀਆਂ। ਅਮਰੀਕਾ ਵਿੱਚ ਤਾਂ ਵਾਰਜ਼ ਔਨ ਡਰੱਗ ਸ਼ੁਰੂ ਹੋਈ 1970 ਦਹਾਕੇ ਦੀ। ਹਾਂਜੀ, ਬਿਲਕੁਲ। ਸੋ ਬਿਲੀਅਨਸ ਆਫ ਡਾਲਰ ਤੋਂ ਲੈ ਕੇ ਟ੍ਰਿਲੀਅਨਸ ਆਫ ਡਾਲਰ ਤਾਂ ਜਿਹੜੇ ਲੱਗੇ ਹੀ ਲੱਗੇ, ਬੇਸ਼ੁਮਾਰ ਜਿਹੜੀਆਂ ਜਾਨਾਂ ਆ ਉਹ ਗਵਾ ਚੁੱਕੇ ਆ ਜੀ। ਇਹ ਪਿਛਲੇ ਸਾਲ ਦੇ ਵਿੱਚ 70,000 ਤੋਂ ਵੱਧ ਲੋਕ ਇਕੱਲੇ ਫੈਂਟਨਲ ਦੇ ਓਵਰਡੋਜ਼ ਦੇ ਕਰਕੇ ਮਰ ਗਏ ਆ। ਉਹ ਇੰਨਾ ਕੁ ਘਾਤਕ ਨਸ਼ਾ, ਇਹ ਮਾਰੂ ਨਸ਼ਾ ਜਿਹੜਾ ਉਹ ਬਣ ਚੁੱਕਾ ਆ ਵੀ ਉਸ ਦੇ ਮੋਹਰੇ ਮੈਥ, ਚਿੱਟਾ, ਕੋਕੇਨ, ਹੈਰੋਇਨ, ਉਹਨਾਂ ਨਸ਼ਿਆਂ ਦੀ ਗੱਲ ਹੀ ਨਹੀਂ ਆਉਂਦੀ ਹੁਣ। ਇੰਨੀ ਜ਼ਿਆਦਾ ਜਿਹੜੀ ਉਹ ਭਿਆਨਕ ਰੂਪ ਇਸ ਟਾਈਮ ਅਖਤਿਆਰ ਕਰ ਚੁੱਕਾ ਆ। ਬਾਕੀ ਲੋਕ ਨਸ਼ੇ ਵੱਲ ਨੂੰ ਵੱਧ ਕਿੱਦਾਂ ਜਾਂਦੇ ਆ, ਜਦ ਕਿ ਆਪਣੇ ਸਾਹਮਣੇ, ਅੱਖਾਂ ਦੇ ਸਾਹਮਣੇ ਆਪਾਂ ਸਾਰਿਆਂ ਨੂੰ ਪਤਾ ਵੀ ਇਹਦੇ ਕਿੰਨੇ ਭਿਆਨਕ ਨਤੀਜੇ ਨੇ, ਕਿੰਨੇ ਇਸਨੇ ਜਿਹੜੇ ਜ਼ਿੰਦਗੀਆਂ ਬਰਬਾਦ ਕੀਤੀਆਂ, ਤੇ ਇਹਨੇ ਇਦਾਂ ਹੀ ਕਰਦੇ ਹੀ ਰਹਿਣਾ। ਪਰ ਫਿਰ ਵੀ ਲੋਕ ਸਮਹਾਉ ਉਹਨਾਂ ਨੂੰ ਇਹੀ ਆ ਵੀ ਆਈਦਰ ਟਰਾਈ ਕਰੀਏ, ਜਾਂ ਮੈਂਟਲੀ ਸਟਰੋਂਗ ਨਹੀਂ ਰਹੇ, ਜਾਂ ਇਹਨਾਂ ਚੀਜ਼ਾਂ ਦੇ ਵਿੱਚ ਇੱਥੇ ਕੁ ਪਹੁੰਚ ਚੁੱਕੇ ਆ ਵੀ ਉਹਨਾਂ ਨੂੰ ਸਰਦਾ ਹੀ ਨਹੀਂ ਇਹਦੇ ਤੋਂ। ਸੋ ਇਹ ਸਥਿਤੀ ਜਿਹੜੀ ਹੈ ਕਾਫੀ ਇਸ ਟਾਈਮ ਕਹਿ ਸਕਦੇ ਆ ਵੀ ਸਰਕਾਰਾਂ ਦੀ ਲੋਕਾਂ ਦੀ ਪਹੁੰਚ ਤੋਂ ਪਤਾ ਨਹੀਂ ਬਾਹਰ ਹੁੰਦੀ ਜਾ ਰਹੀ ਆ, ਜਾਂ ਆਪ ਹੀ ਆਪਾਂ ਕਰ ਲਈ ਆ। ਆਪਾਂ ਹੋਰ ਪਾਸੇ ਨੂੰ ਧਿਆਨ ਤਾਂ ਦੇ ਬੈਠੇ ਆ, ਪਰ ਇਧਰ ਨੂੰ ਧਿਆਨ ਥੋੜਾ ਘੱਟ ਹੋ। ਬਿਲਕੁਲ, ਜਿਵੇਂ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਨਾ 1970, ਇਹ ਬਿਲਕੁਲ ਸੱਚ ਆ। ਅਮਰੀਕਾ ਦੇ ਵਿੱਚ ਹੀ ਇੱਕ ਪਿਛਲੇ ਦਿਨੀ ਚਰਚਾ ਚੱਲੀ ਸੀ ਤੇ ਉਹਦੇ ਬਾਰੇ ਇੱਕ ਆਰਟੀਕਲ ਮੈਂ ਪੜ੍ਹਿਆ ਸੀਗਾ। ਆਰਟੀਕਲ ਦੇ ਵਿੱਚ ਕੀ ਕਿਹਾ ਗਿਆ ਕਿ ਇੱਕ ਨਾ ਦੀ ਵਾਇਰ ਟੈਲੀਵਿਜ਼ਨ ਸੀਰੀਜ਼ ਹੈ ਇੱਥੇ ਅਮਰੀਕਾ ਦੇ ਵਿੱਚ, ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਪੁਲਿਸ ਦੀ ਲੜਾਈ ਹੈ ਜਾਂ ਦੁਨੀਆ ਦੇ ਵਿੱਚ ਜਿਵੇਂ ਪੋਲਿਟਿਕਸ ਹੋ ਰਹੀ ਹੈ ਉਹਦੇ ਤੇ ਆਧਾਰਿਤ ਹੈ। ਤੇ ਉਹਦੇ ਜਿਹੜੇ ਨਿਰਮਾਤਾ ਨੇ, ਜਿਹੜੇ ਡਾਇਰੈਕਟਰ ਨੇ ਡੇਵਿਡ ਸਾਈਮਨ, ਉਹ ਇਸ ਗੱਲ ਨੂੰ ਰੱਦ ਕਰਦੇ ਆ ਵੀ ਜਿਹੜੀ ਤੁਸੀਂ ਲੜਾਈ ਵਿੱਢੀ ਹੋਈ ਹੈ ਨਾ ਨਸ਼ਿਆਂ ਦੇ ਖਿਲਾਫ, ਇਹਨੂੰ ਮੂਲੋਂ ਹੀ ਰੱਦ ਕਰਦੇ ਆ ਅਸਲ ਦੇ ਵਿੱਚ। ਉਹ ਕਹਿੰਦੇ ਕਿ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਜੰਗ ਦਾ ਇਹ ਜਿਹੜਾ ਐਲਾਨ ਤੁਸੀਂ ਕੀਤਾ ਹੋਇਆ, ਜਾਂ ਜਿਹੜੀਆਂ ਤਰਕੀਬਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਨਸ਼ਾ ਚਲਾ ਜਾਊਗਾ, ਇਸ ਬਿਲਕੁਲ ਹੀ ਗਲਤ ਹੈ। ਤੇ ਉਹ ਉਸ ਬੰਦੇ ਨੇ ਕੀ ਕੀਤਾ, ਇਹ ਸੀਰੀਜ਼ ਡਾਇਰੈਕਟ ਕਰਨ ਤੋਂ ਪਹਿਲਾਂ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਸੀਗਾ ਜ਼ਿਆਦੇ, ਉੱਥੇ ਜਾ ਕੇ ਆਪ ਆਬਜ਼ਰਵ ਕੀਤਾ, ਆਪ ਦੇਖਿਆ ਕਿ ਕਿਵੇਂ ਨਸ਼ਾ ਪਹੁੰਚਦਾ, ਕਿਉਂ ਲੋਕ ਨਸ਼ੇ ਤੇ ਲੱਗਦੇ ਨੇ। ਫਿਰ ਉਹਨਾਂ ਦੇ ਜਿਹੜੇ ਸਿੱਟੇ ਉਹ ਤਾਂ ਚਲੋ ਆਪਾਂ ਦੇਖਦੇ ਹੀ ਆ। ਉਹ ਬੰਦਾ ਜਿਹੜੀਆਂ ਨਸ਼ਾ ਛਡਾਊ ਕੇਂਦਰ ਉੱਥੇ ਵੀ ਗਿਆ, ਉਹ ਬੰਦਾ ਉੱਥੇ ਵੀ ਗਿਆ ਜਿੱਥੋਂ ਤਸਕਰਾਂ ਦੀ ਵੱਧ ਤੋਂ ਵੱਧ ਗ੍ਰਿਫਤਾਰੀ ਹੁੰਦੀ ਸੀ। ਤੇ ਉਹਨੇ ਜਿਹੜੀ ਬਾਲਟੀਮੋਰ, ਜਿਹੜਾ ਕਿ ਜਿੱਥੇ ਕਿਹਾ, ਹਾਂਜੀ ਬਾਲਟੀਮੋਰ ਸ਼ਹਿਰ, ਉੱਥੇ ਉਹ ਬੰਦੇ ਨੇ ਬਹੁਤ ਜ਼ਿਆਦਾ ਸਮਾਂ ਬਿਤਾਇਆ ਸਿਰਫ ਇਸ ਕਰਕੇ ਕਿ ਮੈਂ ਜੋ ਕਹਿਣਾ ਚਾਹੁੰਦਾ ਦੁਨੀਆ ਨੂੰ, ਉਹ ਕਿਸ ਤਰੀਕੇ ਦੇ ਨਾਲ, ਕਿਸ ਰੂਪ ਦੇ ਵਿੱਚ ਆਖਾਂ ਕਿ ਉਹ ਪ੍ਰਭਾਵੀ ਸਿੱਧ ਹੋਵੇ। ਇਹਦਾ ਅਸਰ ਇਹ ਹੋਇਆ ਕਿ ਡੇਵਿਡ ਸਾਈਮਨ ਦੀ ਇੰਟਰਵਿਊ ਬਰਾਕ ਓਬਾਮਾ ਨੇ ਕੀਤੀ ਅਮਰੀਕਾ। ਹਾਂਜੀ, ਬਰਾਕ ਓਬਾਮਾ ਨੇ ਆਪ ਇੰਟਰਵਿਊ ਕੀਤੀ ਤੇ ਉਹਦੇ ਵਿੱਚ ਉਹ ਬੰਦੇ ਨੇ ਕਿਹਾ ਕਿ ਨਸ਼ੇ ਕਿੱਥੋਂ ਆਉਂਦੇ ਆ, ਕੌਣ ਵੇਚਦਾ, ਕੌਣ ਗਲੀ ਗਲੀ ਪਹੁੰਚਾਉਂਦਾ, ਇਹ ਅਕਸਰ ਇਹਨਾਂ ਡਿਬੇਟਾਂ ਦੇ ਵਿੱਚ ਆਪਾਂ ਪੈ ਜਾਂਦੇ ਆ। ਤੇ ਇਸ ਤੋਂ ਅੱਗੇ ਕੀ ਹੁੰਦਾ ਕਿ ਆਪਾਂ ਕਹਿੰਦੇ ਕਿ ਯਾਰ ਛੋਟੇ ਮੋਟੇ ਜਿਹੜੇ ਤਸਕਰ ਆ ਉਹ ਫੜ ਲਓ, ਜਾਂ ਜਿਹੜੇ ਨਸ਼ੇ ਦੇ ਵੱਡੇ ਡਰੱਗ ਕਿੰਗ ਪਿਨ ਆ ਉਹ ਫੜ ਲਓ। ਪਰ ਕਹਿੰਦਾ ਕਿ ਇਹ ਪੋਲਕੀ ਜਿਹੜਾ ਤਸਕਰ ਆ ਵਿਚਾਰਾ, ਉਹ ਤਾਂ ਕਹਿੰਦਾ ਸਪਲਾਇਰ ਹੈ ਨਾ ਇੱਕ, ਜਿਹੜਾ ਪਿੱਛੇ ਜਿਹੜਾ ਬਹੁਤ ਵੱਡਾ ਪੈ ਜਿਹਨੇ ਕੁਆਂਟਲ ਮੰਗਾਇਆ, ਉਹਨੂੰ ਤੁਸੀਂ ਹੱਥ ਨਹੀਂ ਪਾ ਰਿਹਾ, ਉਹਦੇ ਉੱਤੇ ਕੋਈ ਰੋਕਥਾਮ ਨਹੀਂ। ਉਹ ਕਹਿੰਦਾ ਇਹ ਇਸ ਪਾਸਿਓਂ ਵੀ ਗਲਤ ਹੈ। ਦੂਜਾ ਉਹ ਕਹਿੰਦਾ ਕਿ ਜਿਹੜਾ ਨਸ਼ਾ ਆਪਾਂ ਸਾਡੇ ਨੌਜਵਾਨ ਜਾ ਰਹੇ ਆ, ਉਹ ਉਧਰ ਨੂੰ ਮੂੰਹ ਹੀ ਨਾ ਕਰਨ, ਤੇ ਕਿਉਂ ਨਾ ਅਸੀਂ ਇਸ ਪਾਸੇ ਸ਼ੁਰੂਆਤ ਕਰੀਏ। ਕਹਿੰਦੇ ਲੜਾਈ ਤਾਂ ਦੋਨੇ ਧਿਰ ਆਪਾਂ ਵਿੱਢੀ ਹੋਈ ਆ, ਪਰ ਲੜਾਈ ਦੀ ਸ਼ੁਰੂਆਤ ਇੱਕ ਮੋਰਲ ਗਰਾਊਂਡ ਤੋਂ ਸ਼ੁਰੂ ਕਰਦੇ ਆ ਤੇ ਇੱਕ ਕ੍ਰਾਈਮ ਵਾਲੇ ਸੀਨ ਤੋਂ ਸ਼ੁਰੂ ਕਰਦੇ ਆ। ਉਹ ਕਹਿੰਦਾ ਕਿ ਸਾਨੂੰ ਸਕੂਲ ਬਿਹਤਰ ਬਣਾਉਣੇ ਪੈਣਗੇ, ਸਾਨੂੰ ਨੌਜਵਾਨਾਂ ਨੂੰ ਚੰਗੇ ਰੁਜ਼ਗਾਰ ਦੇ ਮੌਕੇ ਦੇਣੇ ਪੈਣਗੇ, ਚੰਗੇ ਅਧਿਆਪਕ ਸਿਰਜਣੇ ਪੈਣਗੇ, ਤਾਂ ਜੋ ਉਹ ਪਹਿਲਾਂ ਹੀ ਇਹਨਾਂ ਨੂੰ ਸੁਚੇਤ ਕਰ ਸਕਣ। ਬਾਲਟੀਮੋਰ ਸ਼ਹਿਰ ਦੇ ਵਿੱਚ ਰਹਿ ਕੇ ਉਹਨੇ ਐਸੀਆਂ ਗੱਲਾਂ ਬਰਾਕ ਓਬਾਮਾ ਦੇ ਨਾਲ ਸਾਂਝੀਆਂ ਕੀਤੀਆਂ ਸੀ। ਉਹ ਖੁਦ ਇੱਕ ਸਾਬਕਾ ਰਾਸ਼ਟਰਪਤੀ, ਉਹ ਹੈਰਾਨ ਰਹਿ ਗਏ ਸੀਗੇ ਕਿ ਯਾਰ ਇੱਕ ਫਿਲਮ ਨਿਰਮਾਤਾ ਜਾਂ ਇੱਕ ਡਾਇਰੈਕਟਰ ਇਸ ਹੱਦ ਤੱਕ ਵੀ ਜਾ ਸਕਦਾ ਹੈ। ਹੁਣ ਉਹ ਬੰਦੇ ਨੇ ਦੁਨੀਆ ਦੇ ਵਿੱਚ ਇੱਕ ਨਵੀਂ ਥਿਊਰੀ ਤੇ ਚਰਚਾ ਛੇੜੀ ਹੈ ਕਿ ਨਸ਼ਾ ਸਰਕਾਰਾਂ ਰੋਕਣ ਨਾ ਰੋਕਣ, ਪਰ ਤੁਸੀਂ ਆਪਣੇ ਘਰ ਦੇ ਵਿੱਚ ਨਸ਼ੇ ਦੀ ਐਂਟਰੀ ਰੋਕ ਸਕਦੇ ਆ। ਲੋਕ ਨਸ਼ਾ ਕਰਦੇ ਕਿਉਂ ਆ ਜੀ, ਇਹਦੇ ਪਿੱਛੇ
ਕਈ ਅਧਿਐਨ ਹੋਏ ਹੋਣੇ, ਹੂੰ, ਹੂੰ, ਹੂੰ। ਕਈ ਕਾਰਨ ਜਿਹੜੇ ਉਹ ਦੇਖਦੇ, ਜਿਨ੍ਹਾਂ ਵਿੱਚੋਂ ਮੁੱਖ ਤੌਰ ਦੇ ਉੱਤੇ ਹਾਂਜੀ, ਜਿਹੜੇ ਨੌਜਵਾਨ ਜਾਂ ਚਾਹੇ ਕਿਸੇ ਵੀ ਉਮਰ ਵਰਗ ਦੇ ਆ, ਜਿਹੜੇ ਨਸ਼ੇ ਦੇ ਵਿੱਚ ਕਿਉਂ ਜਾਂਦੇ ਆ। ਹਾਂਜੀ, ਇੱਕ ਤਾਂ ਹੁੰਦਾ ਵੀ ਟੂ ਫਿਟ ਇਨ, ਠੀਕ ਹੈ। ਵੀ ਉਹਦੇ ਆਲੇ ਦੁਆਲੇ ਜਿਨ੍ਹਾਂ ਲੋਕਾਂ ਦੇ ਨਾਲ ਉਹ ਬਹਿਣਾ ਉੱਠਣਾ ਚਾਹੁੰਦਾ ਆ ਹਾਂਜੀ, ਜਾਂ ਚਾਹੁੰਦੀ ਆ, ਉਹ ਉਸ ਚੀਜ਼ ਦੇ ਵਿੱਚ ਨੇ। ਹੂੰ, ਤੇ ਇਹ ਅਕਸਰ ਕਾਲਜਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਹ ਖਾਸ ਕਰਕੇ ਪਤਾ ਹੋਣਾ ਆ, ਹਾਂਜੀ, ਜਿਹੜੇ ਖਾਂਦੇ ਪੀਂਦੇ ਨਹੀਂ ਆ। ਹੂੰ, ਜਦੋਂ ਉਹਨਾਂ ਦੇ ਕੁਝ ਦੋਸਤ ਉਦਾਂ ਦੇ ਹੁੰਦੇ ਆ, ਹੂੰ, ਖਾਣ ਪੀਣ ਵਾਲੇ ਜਿਹੜੇ ਹੁੰਦੇ ਆ, ਜੀ, ਉਹ ਅਕਸਰ ਉਹਨੂੰ ਟੀਚਰਾਂ ਕਰਦੇ ਨੇ ਜਾਂ ਹੂੰ, ਉਹਨੂੰ ਇਦਾਂ ਕਹਿੰਦੇ ਨੇ ਵੀ ਭਾਈ ਖਾਇਆ ਪੀਆ ਕਰ, ਇਦਾਂ ਕਿਦਾਂ ਗੱਲ ਬਣੂਗੀ ਜੇ ਸਾਡੇ ਨਾਲ ਇਦਾਂ ਘੁੰਮਣਾ ਫਿਰਨਾ ਆ ਜਾਂ ਮਿਲਣਾ ਆ, ਤਾਂ ਫਿਰ ਤਾਂ ਭਾਈ ਇਹ ਚੀਜ਼ ਕਰਨੀ ਪੈਣੀ ਆ। ਸੋ ਲੋਕਾਂ ਨੂੰ ਫਿਟ ਇਨ ਹੋਣ ਦੇ ਲਈ ਇਹ ਇੱਕ ਦਬਾਅ ਦੇ ਤਹਿਤ ਵੀ ਕਈ ਜਣੇ ਇਸ ਨਸ਼ੇ ਦੀ ਆਦਤ ਵਿੱਚ ਪੈ ਜਾਂਦੇ ਆ। ਹਾਂ, ਇਹ ਆਪਾਂ ਜੀ, ਜ਼ਰੂਰ ਕਹਿ ਸਕਦੇ ਹਾਂ ਵੀ ਭਾਈ ਉਹਨਾਂ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਚੀਜ਼ ਮਾੜੀ ਹੈ, ਚੰਗੀ ਆ। ਹੂੰ, 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 ਪਰ ਕਿਉਂਕਿ ਇਨਸਾਨ ਹੈਗਾ ਹੈ ਸੋਸ਼ਲ ਐਨੀਮਲ, ਜੀ, ਉਹ ਚਾਹੁੰਦਾ ਆ ਵੀ ਮੇਰੇ ਦੋਸਤ ਮਿੱਤਰ ਵੀ ਹੋਣ, ਮੇਰਾ ਇੱਕ ਘੇਰਾ ਹੋਵੇ, ਮੇਰਾ ਇੱਕ ਸਰਕਲ ਹੋਵੇ, ਹੂੰ, ਤੇ ਹੂੰ, ਉਹ ਸਰਕਲ 'ਚ ਫਿੱਟ ਹੋਣ ਦੇ ਲਈ ਇਦਾਂ ਹੋਣਾ ਆ। ਸੋ ਜੇ ਹੂੰ, ਮੰਨ ਲਓ ਇਹ ਚਲੋ ਇਹ ਸਾਰਿਆਂ ਦੇ ਲਈ ਆ, ਵੀ ਮੰਨ ਲਿਆ ਜਾਵੇ ਵੀ ਚਲੋ ਜੇ ਤੁਹਾਡੇ ਗਰੁੱਪ 'ਚ ਕੋਈ ਇਦਾਂ ਦਾ, ਜਿਹੜੇ ਖਾਣ ਪੀਣ ਵਾਲਿਆਂ ਦੇ ਗਰੁੱਪ ਦੀ ਗੱਲ ਕਰਦਾ, ਜੇ ਤੁਹਾਡੇ 'ਚ ਕੋਈ ਇਦਾਂ ਦਾ ਹੈ ਜਿਹੜਾ ਨਹੀਂ ਖਾਂਦਾ ਪੀਂਦਾ, ਤੇ ਉੱਤੇ ਭਾਈ ਦਬਾਅ ਨਾ ਪਾਇਆ ਕਰੋ। ਜੀ, ਜੀ, ਉਹ ਉਸ ਨੂੰ ਜਿਹੜਾ ਹੈ ਉਹ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਹੂੰ, ਅੱਗੇ ਤਾਂ ਪ੍ਰਵੀਨ ਨਹੀਂ ਹੁੰਦਾ ਸੀ, ਵੀ ਇਕੱਲੇ ਖਾਣ ਪੀਣ ਤੱਕ ਸੀਮਤ ਸੀ। ਹੂੰ, ਹੁਣ ਤਾਂ ਪਤਾ ਨਹੀਂ ਨਸ਼ਾ ਕਰਨਾ ਕਿਹੜਾ ਆ, ਹਾਂਜੀ, ਮੈਥ ਲਾਉਣੀ ਆ, ਚਿੱਟਾ ਕਰਨਾ ਆ, ਕਿਹੜੇ ਕਿਹੜੇ ਚੀਜ਼ਾਂ ਦਾ ਕਰਨਾ ਆ। ਜੀ, 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 ਸੋ ਇਹ ਇਦਾਂ ਦਾ ਦਬਾਅ ਜਿਹੜਾ ਉਹ ਨਾ ਪਾਓ, ਤੇ ਜੇ ਤੁਹਾਨੂੰ ਲੱਗਦਾ ਵੀ ਭਾਈ ਹੂੰ, ਇਦਾਂ ਦੇ ਹੀ ਬੰਦੇ ਆ, ਤੇ ਉਹਦੇ ਨਾਲੋਂ ਤਾਂ ਭਾਈ ਦੂਰੋਂ ਬੁਲਾਈ ਸਤਿ ਸ੍ਰੀ ਅਕਾਲ ਚੰਗੀ ਆ। ਚੰਗੀ ਆ। ਫਿਰ ਹੋਰ ਦੋਸਤ ਜਿਹੜੇ ਲੱਭਣ ਦੀ ਕੋਸ਼ਿਸ਼ ਕਰੋ। ਪਰ ਇਹ ਆ ਨਾ ਵੀ ਉਸ ਉਮਰ ਦੇ ਵਿੱਚ, ਹੂੰ, ਹੂੰ, ਉਸ ਪੜਾਅ ਦੇ ਉੱਤੇ ਬੰਦੇ ਤੇ ਦਬਾਅ ਬਹੁਤ ਜ਼ਿਆਦਾ ਹੁੰਦਾ ਆ, ਉਹਨਾਂ ਦੇ ਨਾਲ ਮਿਲਣ ਖਾਤਰ ਉਸ ਹੂੰ, ਨੂੰ ਇਹ ਕੁਛ ਕਰਨਾ ਪੈ ਜਾਂਦਾ। ਫਿਰ ਕਈ ਲੋਕ ਹੁੰਦੇ ਜੀ, ਮੈਂ ਤਾਂ ਰਿਲੈਕਸ ਕਰਨਾ, ਹਾਂਜੀ, ਮੈਨੂੰ ਸਟ੍ਰੈਸ ਬਹੁਤ ਆ, ਜੀ, ਮੈਂ ਬਿਲਕੁਲ, ਤਾਂ ਸਟ੍ਰੈਸ ਤੋਂ ਬਚਣ ਦੇ ਲਈ ਨਸ਼ਾ ਕਰਦਾ ਆ, ਉਦਾਂ ਹੂੰ, ਤਾਂ ਨਹੀਂ ਆ। ਹੂੰ, ਇਹ ਕਿੱਦਾਂ ਦੇ ਆ, ਜਾਂ ਜਿਹੜੇ ਬੋਰ ਹੋਏ ਹੁੰਦੇ ਆ, ਇਹ ਹੂੰ, ਕਰਨ ਨੂੰ ਕੁਛ ਨਹੀਂ ਹੈਗਾ। ਹੂੰ, ਚਲ ਉਹ ਕਹਿੰਦੇ ਸੀ ਆਹ ਕਰਕੇ ਦੇਖੋ, ਯੂ ਗੈਟ ਹਾਈ, ਤੁਸੀਂ ਹਾਈ ਹੋ ਕੇ ਵੇਖਦੇ ਆ ਜੀ, ਵੀ ਇਹ ਕਿੱਦਾਂ ਹੋਊਗਾ, ਹਾਈ ਹੋਈਏ। ਹੂੰ, ਇਹ ਹਾਈ ਹੈ ਤੇ ਕੋਈ ਤੁਸੀਂ ਚੜ੍ਹਨਾ ਐਵਰੈਸਟ ਤੇ ਚੜ੍ਹਨਾ, ਐਵਰੇਸਟ ਤੇ ਚੜ੍ਹਨਾ ਜਾਂ ਤੇ ਬਿਲਕੁਲ ਉਹ ਸਹੀ। ਚੜ੍ਹ ਕੇ ਦੇਖ ਲਓ ਹਨਾ, ਹੂੰ, ਵੀ ਜੀ, ਹਾਈ ਹੋ ਕੇ ਦੇਖ ਲਓ, ਪਰ ਨਹੀਂ ਹੂੰ, ਸੌਖਾ ਹਾਈ ਲੱਭਣਾ ਨਾ ਹੂੰ, ਏਦਾਂ। ਇਸ ਬਿਲਕੁਲ, ਤਰੀਕੇ ਦੇ ਨਾਲ ਇਹ ਹੁੰਦਾ ਆ ਜੀ। ਆਪਣੇ ਨਾਲ ਕੁਝ ਕਾਲਰ ਵੀ ਸਰੋਤੇ ਹੋ, ਤੁਸੀਂ ਜੇ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਤੁਸੀਂ ਕਰ ਸਕਦੇ ਹੋ। ਨੰਬਰ ਹੈ 408 272 ਜੀ, 5200 4082725200 ਦੇ ਉੱਤੇ ਜਿਹੜੀ ਤੁਸੀਂ ਕਾਲ ਕਰ ਸਕਦੇ ਹੋ। ਕਈ ਨਸ਼ਾ ਕਰਦੇ ਨੇ ਪ੍ਰਵੀਨ, ਜੀ, ਇਹ ਚੀਜ਼ ਨੂੰ ਦਿਖਾਉਣ ਦੇ ਲਈ ਵੀ ਅਸੀਂ ਵੱਡੇ ਆ, ਹੂੰ, 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 ਵੀ ਇਹ ਸਟੇਟਸ ਆ, ਇਹ ਇਹ ਸਟੇਟਸ ਸਾਡਾ ਸਿੰਬਲ ਹੈ। ਸੋਸ਼ਲ ਹਾਂਜੀ, ਸਟੇਟਸ ਆ। ਲੈ ਹੂੰ, ਆ ਨਹੀਂ ਕਰਦੇ, ਇਹਦਾ ਕੀ ਹੂੰ, ਫਾਇਦਾ, ਇਹ ਨਹੀਂ ਦੇਖੋ ਬੰਦੇ ਹੀ ਨਹੀਂ। ਇਹਨੂੰ ਇਸ ਚੀਜ਼ ਨੂੰ ਆਪਾਂ ਨਾ ਬਲਦੀ ਨੂੰ ਤੇਲ ਪਾਉਣਾ, ਜਾਂ ਕਹਿ ਲਓ ਕਿ ਇਸ ਅਲਾਮਤ ਨੂੰ ਘਿਓ ਪਾਉਣੇ ਆਪਾਂ, ਕਿ ਫਲਾਂ ਥਾਂ ਗਏ ਸੀ ਬਈ ਫਲਾਂ ਪਾਰਟੀ ਤੇ ਆਹ ਸ਼ਰਾਬ ਉਹਨਾਂ ਨੇ ਰੱਖੀ ਸੀ। ਇਹ ਗੱਲਾਂ ਆਪਣੇ ਮੁਆਸ਼ਰੇ 'ਚ ਚੱਲਦੀਆਂ। ਚੱਲ ਆਪਣੇ ਹੁੰਦੀਆਂ। ਹਾਂ, ਆਪਾਂ ਇਹਨਾਂ ਗੱਲਾਂ ਨੂੰ ਵੈਲੀਡੇਟ ਕੀਤਾ ਹੋਇਆ ਨਹੀਂ ਆਪਾਂ ਤਾਂ ਚਲੋ ਵੀ ਦੇਖੋ, ਸ਼ਰਾਬ ਨੂੰ ਤਾਂ ਆਪਾਂ ਸਾਰੇ ਜਣੇ ਸਹੀ ਹਾਂਜੀ, ਮੰਨੀ ਬੈਠੇ ਆ, ਸਹੀ ਮੰਨੀ ਬੈਠੇ ਆ। ਉਹਨੂੰ ਤਾਂ ਕੋਈ ਕਹਿੰਦਾ ਹੀ ਕੁਛ ਨਹੀਂ ਹੈਗਾ। ਹਾਂਜੀ, ਤੇ ਇੱਕ ਅਲਾਮਤ ਜਿਵੇਂ ਨਾ ਤੁਸੀਂ ਚਲੋ ਇਹ ਗੱਲਬਾਤ ਨੂੰ ਇੱਕ ਵਧੀਆ ਰੁਖ ਦਿੱਤਾ। ਅਸਲ ਦੇ ਵਿੱਚ ਇਹ ਵੀ ਜਿਵੇਂ ਤੁਸੀਂ 1970 ਦਾ ਜ਼ਿਕਰ ਕੀਤਾ ਸੀ, 1961 ਤੋਂ ਲੈ ਕੇ 1900 ਤਕਰੀਬਨ 80 ਤੱਕ ਅਮਰੀਕਾ ਨੇ ਇੱਕ ਬਹੁਤ ਤੱਕ 85 ਤੱਕ ਜਿਹੜੀ ਅਮਰੀਕਾ ਨੇ ਜੰਗ ਨੂੰ ਪੂਰੀ ਤਨਦੇਹੀ ਨਾਲ ਲੜਿਆ ਸੀਗਾ, 88 ਤੀਕਰ। ਅਸਲ ਦੇ ਵਿੱਚ ਬਰਤਾਨੀਆ ਵੀ ਜਿਹੜਾ ਉਹ ਹਿੰਦੁਸਤਾਨੀ ਫੀਮ ਦਾ ਬੜਾ ਸ਼ੌਕੀਨ ਹੈ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਨਾ ਕਿ ਤਕੜੇ ਬੰਦਿਆਂ ਦਾ ਕੁਝ ਹੋਰ ਆਦਤਾਂ ਨੇ, ਤਕੜੇ ਬੰਦਿਆਂ ਦੀਆਂ। ਸਾਡੇ ਜ਼ਮਾਨੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਪਹਿਲਾਂ ਇੱਕ ਲਿਮਿਟ ਕਹਿ ਲਓ ਜਾਂ ਇੱਕ ਹੱਦ ਸੀਗੀ। ਪਰ ਹੁਣ ਹੌਲੀ-ਹੌਲੀ ਨਸ਼ਾ ਇੱਕ ਸਮਾਜਿਕ ਬਿਮਾਰੀ ਬਣਿਆ। ਉੱਥੋਂ ਆਉਂਦਾ ਤੁਰਦਾ। ਪਰ ਹੁਣ ਤਾਂ ਇੱਕ ਬਹੁਤ ਵੱਡੀ ਅਲਾਮਤ ਬਣ ਗਿਆ ਤੇ ਪੋਲੀਟੀਕਲ ਮੁੱਦਾ, ਜਿਵੇਂ ਹੱਥ 'ਚ ਗੁਟਕਾ ਸਾਹਿਬ ਫੜ ਕੇ ਲੋਕ ਕਹਿੰਦੇ ਰਹੇ ਕਿ ਬਈ ਖਤਮ ਕਰਾਂਗੇ। ਅੱਜ ਦੇਖ ਲਓ ਪੋਲਿਟਿਕਸ ਦੇ ਵਿੱਚ ਕਿੱਥੇ ਦਿਖਦੇ ਨੇ ਉਹ ਲੋਕ। ਸੋ ਇਸੇ ਕਰਕੇ ਜਿਹੜੇ ਡੇਵਿਡ ਮੈਂ ਉਹਨਾਂ ਦੀ ਜਿਹੜੀਆਂ ਚੀਜ਼ਾਂ ਨੇ ਨਾ, ਉਹਨਾਂ ਤੇ ਉੱਤੇ ਚਰਚਾ ਤਾਂ ਛਿੜੀ ਹੈ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਠੀਕ ਹੈ, ਪੁਲਿਸ ਕੀ ਕਰ ਲੂਗੀ, ਚਲੋ ਮੰਨ ਲਓ ਕੋਈ ਨਵਾਂ ਰਾਸ਼ਟਰਪਤੀ ਆ ਗਿਆ, ਕੋਈ ਨਵੀਆਂ ਹੋਰ ਪਾਲਿਸੀ ਤੁਸੀਂ ਬਣਾਉਣੀ, ਕੀ ਕਰੋਗੇ? ਤੁਸੀਂ ਛਾਪੇਮਾਰੀ ਕਰੋਗੇ ਨਾ ਵੱਧ ਤੋਂ ਵੱਧ, ਪਰਚੂਨ ਵਾਲਿਆਂ ਨੂੰ ਫੜ ਲਓਗੇ, ਪੁਲਿਸ ਛਾਪੇ ਮਾਰੂਗੀ, ਛੋਟੇ ਪਰਚੂਨ ਵਾਲੇ ਫੜ ਲਓਗੇ, ਜਿਹੜੇ ਸੇਵਨ ਕਰਨ ਵਾਲੇ ਉਹ ਫੜ ਲਓਗੇ। ਜਿਵੇਂ ਆਪਾਂ ਖਬਰਾਂ ਪੰਜਾਬੀ ਰੇਡੀਓ USA ਤੇ ਸਾਂਝੀਆਂ ਕਰਦੇ ਰਹੇ ਕਿ ਬਈ ਜਿਹੜੇ ਬਿਮਾਰ ਇੰਨੇ, ਹਾਂਜੀ, ਜਿਹੜੇ ਜਿਨ੍ਹਾਂ ਨੂੰ ਰਿਹੈਬ ਕਰਨਾ ਤੁਸੀਂ ਉਹਨਾਂ ਨੂੰ ਫੜ ਲਓਗੇ। ਆਪਾਂ ਦੇਖਿਆ 2016 ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਕਿਹਾ ਕਿ ਫਲਾਂ ਬੰਦਾ ਨਾਕੇ ਤੇ ਰੁਕਿਆ, ਉਹ ਭੱਜਿਆ ਪੁਲਿਸ ਨੂੰ ਵੇਖ ਕੇ ਤੇ ਉਹਦੇ ਝੋਲੇ 'ਚ ਬਰਾਮਦ ਹੋਇਆ
3-4,000 FIR ਇਸੇ ਤਰੀਕੇ ਦੀਆਂ ਸੀਗੀਆਂ। ਪਰ ਉਹ ਕਹਿੰਦੇ ਕਿ ਇਹ ਠੀਕ ਹੈ, ਪਰ ਇਹ ਕੀ ਕਾਰਗਰ ਹੋ ਰਹੀ ਹੈ? ਕਹਿੰਦੇ ਤੁਸੀਂ 1961 ਤੋਂ ਲੱਗੇ ਪਏ ਆ, 1965 ਤੋਂ ਲੱਗੇ ਪਏ ਆ, ਕਿ ਕੀ ਸਿੱਟਾ ਨਿਕਲਿਆ? ਕਹਿੰਦਾ ਵੱਧਦੀ ਜਾ ਰਹੀ ਹੈ ਨਾ। ਤਾਂ ਉਹ ਕਹਿੰਦੇ ਕਿ ਮੋਰਲ ਗਰਾਊਂਡ ਹੀ ਇੱਕ ਐਸੀ ਚੀਜ਼ ਆ, ਤੁਹਾਡੀ ਨੈਤਿਕਤਾ, ਤੁਹਾਡਾ ਘਰ ਦਾ ਮਾਹੌਲ, ਤੁਹਾਡਾ ਪਾਲਣ ਪੋਸ਼ਣ, ਤੁਹਾਡਾ ਮੁਆਸ਼ਰਾ, ਤੁਹਾਡਾ ਜ਼ਮਾਨਾ, ਤੁਹਾਡਾ ਸਮਾਜ, ਤੁਹਾਡੀ ਸੰਗਤ, ਇੱਕ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਸ ਬਿਮਾਰੀ ਨੂੰ ਰੋਕ ਸਕਦੀਆਂ ਨੇ। ਉਹ ਕਹਿੰਦੇ ਕਿ ਬੇਸ਼ੱਕ ਜੰਗ ਲੜੀ ਜਾ ਰਹੀ ਹੈ, ਪਰ ਇਹ ਜੰਗ ਹੁਣ ਘਰ ਵਾਲੇ, ਪਰਿਵਾਰ ਵਾਲੇ ਪਾਸਿਓਂ, ਸਮਾਜ ਵਾਲੇ ਪਾਸਿਓਂ ਵੀ ਲੜਨੀ ਪੈਣੀ ਹੈ। ਜੀ ਬਿਲਕੁਲ ਪ੍ਰਵੀਨ, ਇਹ ਜ਼ਰੂਰੀ ਹੈ। ਸੋਚੋ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਜਿਹੜੇ ਉਹ ਸ਼ੇਅਰ ਕਰ ਸਕਦੇ ਆ। 400 272 52 ਘਰਾਂ ਤੋਂ ਜਿਹੜੀ ਚੀਜ਼ ਸਿੱਖਣੀ ਆ ਨਾ, ਹਾਂਜੀ, ਹੁਣ ਘਰ ਵਾਲੇ ਵੀ ਇੱਕ ਦੂਜੇ ਨਾਲ ਕਿੰਨੀ ਕੁ ਗੱਲ ਕਰ ਰਹੇ ਆ, ਕਿੰਨੀ ਗੱਲ ਕਰ ਕਿੰਨੀ ਕੁ ਸਹੀ ਗਲਤ ਨੂੰ ਜਿਹੜਾ ਉਹ ਦੱਸ ਰਹੇ ਆ। ਜੀ ਜੀ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਜਾਣੇ ਆ, ਪਰ ਜਿੰਨੇ ਕੁ ਵੀ ਜਿਹੜੇ ਉਹ ਕਰ ਰਹੇ, ਜਿਹੜੇ ਕਰ ਰਹੇ ਆ ਉਹ ਵਧਾਈ ਦੇ ਪਾਤਰ ਨੇ, ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਜੀ ਜੀ ਉਹਨਾਂ ਦੀ ਇਹ ਫਾਇਦਾ ਹੈ। ਸੋ ਜਿਹੜੀਆਂ ਉਹ ਗੱਲਾਂ ਮੈਂ ਕਰ ਰਿਹਾ ਸੀ, ਉਹਦੇ ਵਿੱਚ ਅਜੇ ਕੁਝ ਹੋਰ ਚੀਜ਼ਾਂ ਮੈਂ ਐਡ ਕਰਨਾ ਚਾਹੁੰਦਾ ਵੀ ਕਿਉਂ ਲੋਕ ਨਸ਼ੇ ਵੱਲ ਨੂੰ, ਉਸ ਦੇ ਵੱਲ ਨੂੰ ਖਿੱਚੇ ਜਾਂਦੇ ਆ। ਜੀ ਜੀ ਕਈਆਂ ਦਾ ਤੇ ਇਹ ਹੁੰਦਾ ਨਾ ਵੀ ਮੈਂ ਰਿਬੈਲ ਕਰਨਾ, ਮੈਂ ਵਿਰੋਧ ਕਰਨਾ, ਵੀ ਮੈਨੂੰ ਜੋ ਕਿਹਾ ਮੈਂ ਉਸ ਤੋਂ ਉਲਟ ਚੱਲਣਾ ਵਾ। ਠੀਕ ਹੈ ਨਾ। ਕਈ ਜਿਹੜੇ ਨਿਆਣੇ ਆ ਜਾਂ ਟੀਨੇਜਰ ਆ, ਉਹ ਇਸ ਆੜ ਦੇ ਵਿੱਚ ਹੋ ਜਾਂਦੇ ਆ। ਕਈ ਕੂਲ ਲੱਗਣ ਦੇ ਚੱਕਰ ਦੇ ਵਿੱਚ ਹੋ ਜਾਂਦੇ ਆ। ਕਈ ਕਹਿੰਦੇ ਯਾਰ ਮੈਂ ਐਕਸਪੈਰੀਮੈਂਟ ਕਰਕੇ ਵੇਖਨੇ ਆ, ਵੇਖੀਏ ਸ਼ਰਾਬ ਪੀ ਕੇ ਕੀ ਹੁੰਦਾ, ਵੇਖੀਏ ਭੰਗ ਖਾ ਕੇ ਕੀ ਹੁੰਦਾ, ਲੋਰ ਕੀ ਹੈ, ਲੋਰ ਕੀ ਆ, ਇਹ ਹਾਈ ਜਿਹੜੀ ਸੁਣਦੇ ਰਹਿੰਦੇ ਆ ਹੈ ਕੀ ਆ। ਉਹ ਕਈ ਵਾਰੀ ਉਹ ਚੀਜ਼ ਟਰਾਈ ਬੰਦਾ ਕਰਦਾ ਐਕਸਪੈਰੀਮੈਂਟ ਕਰਦਾ ਜਿਹੜਾ ਉਸ ਨਸ਼ੇ ਦੀ ਦਲਦਲ ਦੇ ਵਿੱਚ ਵੀ ਫਸ ਜਾਂਦਾ ਹੈ। ਬਿਲਕੁਲ, ਕਿਉਂਕਿ ਇਹ ਅਕਸਰ ਸੁਣਦੇ ਆ ਤੁਸੀਂ ਗੱਲਾਂ ਜਾਂ ਕਰਕੇ ਦੇਖਣਾ ਚਾਹੀਦਾ ਸਾਰਾ ਕੁਝ। ਇਹ ਅਕਸਰ ਆਪਾਂ ਸੁਣਦੇ ਆ ਬਿਲਕੁਲ, ਵੀ ਕਰਕੇ ਦੇਖਣਾ ਚਾਹੀਦਾ ਹੈ ਸਾਰਾ ਕੁਝ। ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਟਰਾਈ ਕਰ ਰਿਹਾ ਵੀ ਉਹਦਾ ਮੈਂਟਲੀ ਉਹ ਇੰਨਾ ਸਟਰੋਂਗ ਆ ਜਾਂ ਇੰਨੀ ਕਿ ਦ੍ਰਿੜਤਾ ਵਾਲਾ ਵੀ ਉਸ ਤੋਂ ਬਾਅਦ ਚ ਬਚਿਆ ਰਵੇ। ਜੀ ਇਹ ਔਖਾ ਕੰਮ ਆ। ਇਹ ਆਪਾਂ ਚਲੋ ਇਹ ਕਹਿ ਤਾਂ ਦਿੰਦੇ ਆ, ਕਹਿਣਾ ਤਾਂ ਬਹੁਤ ਆਸਾਨ ਆ ਵੀ ਭਾਈ ਆਹ ਤਾਂ ਨਸ਼ੇ ਤੇ ਲੱਗ ਗਿਆ। ਕਿਉਂ ਲੱਗਾ, ਕਿਹੜੇ ਸਥਿਤੀਆਂ 'ਚ ਲੱਗਾ, ਘਰ ਦੇ ਇਕਨੋਮਿਕ ਹਾਲਾਤ ਸੀਗੇ, ਘਰ ਦੇ ਜਿਹੜੇ ਪਰਿਵਾਰਕ ਫਿਕਰਾਂ ਦੇ ਵਿੱਚ ਸੀਗਾ, ਜਾਂ ਟੈਨਸ਼ਨਸ ਦੇ ਕਰਕੇ ਸੀਗਾ, ਨਹੀਂ ਕਰਨਾ ਚਾਹੀਦਾ। ਇਹ ਤਾਂ ਸਭ ਨੂੰ ਹੀ ਪਤਾ ਹੈ, ਇਹ ਤਾਂ ਪਤਾ ਹੀ ਹੈ ਨਾ ਵੀ ਇਹ ਤਾਂ ਹੋਕਾ ਦੇ ਹੀ ਰਹੇ ਆ, ਇਹ ਤਾਂ ਹੈ ਹੀ ਆ। ਜਿਹੜਾ ਜਾ ਰਿਹਾ ਕਿਉਂ ਜਾ ਰਿਹਾ, ਉਹ ਸਥਿਤੀ ਕਿੱਦਾਂ ਬਦਲੀ ਜਾ ਸਕਦੀ ਹੈ। ਜੀ ਘਰਾਂ 'ਚ ਤੁਸੀਂ ਕਿੱਦਾਂ ਦਾ ਮਾਹੌਲ ਕ੍ਰੀਏਟ ਕਰੋ, ਕਿੱਦਾਂ ਜਿਹੜਾ ਇੱਕ ਦੂਜੇ ਦਾ ਸਾਥ ਦਿਓ, ਵੀ ਇਹ ਚੀਜ਼। ਕਿਉਂਕਿ ਇੱਕ ਇਹ ਵੀ ਚੀਜ਼ ਹੈ ਨਾ, ਇੱਕ ਦੂਜੇ ਨੂੰ ਥੱਲੇ ਲਾਉਣ ਦੀ ਹੋੜ ਬਹੁਤ ਲੱਗੀ ਆ। ਇੱਥੋਂ ਤੱਕ ਕਿ ਪਰਿਵਾਰਾਂ ਦੇ ਵਿੱਚ ਵੀ ਇਦਾਂ ਜਿਹੜਾ ਹੁੰਦਾ ਹੈ। ਸੋ ਇਹ ਚੀਜ਼ਾਂ ਨੂੰ ਜਿਹੜਾ ਆ ਉਹ ਪ੍ਰੋਬਲਮ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਇਹ ਹੱਲ ਮੰਨ ਲੈਂਦੇ ਵੀ ਨਸ਼ਾ ਹੈ। ਕੋਈ ਸ਼ਰਾਬ ਦੇ ਰੂਪ ਚ ਕਰਦਾ ਹੈ, ਕੋਈ ਜਿਹੜਾ ਤੰਬਾਕੂ ਦੇ ਰੂਪ ਚ ਕਰਦਾ ਹੈ। ਬਿਲਕੁਲ, ਅੱਜ ਕੱਲ ਇਲੈਕਟ੍ਰੋਨਿਕ ਵੇਪਿੰਗ ਜਿਹੜਾ ਜੂਲ ਦੇ ਤੌਰ ਦੇ ਉੱਤੇ ਆ, ਫਿਰ ਭੰਗ ਆ, ਮੈਥਾ, ਕੋਕੇਨ ਆ, ਹੈਰੋਇਨ ਆ। ਮੈਨੂੰ ਇਹ ਵੀ ਪਤਾ ਨਸ਼ੇ ਨੇ, ਆਪਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਕਿਹੜੇ ਤਰ੍ਹਾਂ ਦੇ ਅਵੇਲੇਬਲ ਤੇ ਕਿਵੇਂ ਜਿਹੜੇ ਉਹ ਸੇਵਨ ਹੁੰਦਾ। ਹੁਣ ਦੇਖੋ ਆਪਾਂ ਕਈ ਟਰੱਕਰਸ ਦੇ ਨਾਲ ਗੱਲ ਕਰਦੇ ਆ, ਜਾਂ ਕਈਆਂ ਦੇ ਨਾਲ ਲੈ ਵੀ ਇਹਦੇ ਬਗੈਰ ਤਾਂ ਸਰਦਾ ਹੀ ਨਹੀਂ, ਗੱਡੀ ਨਹੀਂ ਚੱਲਦੀ, ਇਦਾਂ ਵੀ ਕਹਿਣ ਵਾਲੇ ਆ। ਉਸੇ ਕਿੱਤੇ ਚ ਇਹ ਵੀ ਲੋਕ ਆ ਕਹਿੰਦੇ ਆਪਾਂ ਤਾਂ ਕਦੀ ਹੱਥ ਨਹੀਂ ਲਾਇਆ। ਸੋ ਇਹ ਬੰਦੇ ਦਾ ਆਪਣੀ ਆ ਮੈਂਟੈਲਿਟੀ ਆ, ਉਹਨੇ ਮਨ ਨੂੰ ਕਿੱਦਾਂ ਸਮਝਾਉਣਾ ਹੈ ਕੋਈ ਚੀਜ਼ ਕਰਨ ਦੇ ਲਈ। ਜੇ ਤਾਂ ਹੁਣ ਦੇਖੋ ਉਹਨੇ ਸੇਵਨ ਦਾ ਆਦੀ ਕੋਈ ਬਣ ਗਿਆ, ਜਾਂ ਉਹ ਬਹਾਨਾ ਲੱਭ ਰਿਹਾ ਆ ਵੀ ਇਦਾਂ ਆ ਜੀ ਤੇ ਉਦਾਂ ਆ, ਤੇ ਆਪਾਂ ਨੂੰ ਮੈਂ ਕਿਹੜਾ ਨਸ਼ੇ ਦਾ ਆਦੀ ਆ, ਮੈਂ ਤਾਂ 2 ਹੀ ਪੈਗ ਲਾਉਣਾ, ਮੈਂ ਤਾਂ 4 ਹੀ ਲਾਉਣਾ, ਮੈਂ ਕਿਹੜਾ ਕਦੀ ਡਿੱਗਾ। ਇਹ ਤਾਂ ਫਿਰ ਆਪਣੇ ਆਪ ਨੂੰ ਮਨ ਬਹਿਲਾਨੇ ਦਾ ਖਿਆਲ ਅੱਛਾ ਹੈ, ਮਨ ਬਹਿਲਾਨੇ ਕੇ ਲਈ ਗੱਲ ਖਿਆਲ ਅੱਛਾ ਹੈ। ਬਿਲਕੁਲ, ਰਾਜਕਰਮਵੀਰ ਸਿੰਘ ਜੀ ਆਪਣੇ ਨਾਲ ਕੁਝ ਸਰੋਤੇ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਆਓ ਜਾਣਦੇ ਉਹਨਾਂ ਦੇ ਵਿਚਾਰ ਕੀ ਨੇ। ਆਪਣੇ ਨਾਲ ਜੁੜੇ ਨੇ ਇੰਦਰਜੀਤ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਬਾਈ ਜੀ, ਸ਼ਰਮਾ ਜੀ ਤੇ ਰਾਜ ਬਾਈ ਨੂੰ ਸਤਿ ਸ਼੍ਰੀ ਅਕਾਲ, ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੜਾ ਵਧੀਆ ਇਹ ਹੈਗਾ ਜੀ। ਦੇਖੋ ਨਸ਼ੇ ਤਾਂ ਪਹਿਲਾਂ ਮੁੱਦਤਾਂ ਹੀ ਪਹਿਲਾਂ ਚੱਲਦੇ ਆਏ ਆ, ਤੇ ਚੱਲਦੇ ਹੀ ਮੈਨੂੰ ਲੱਗਦਾ ਵੀ ਰਹਿਣੇ ਜਿੰਨੇ ਦੇਰ ਤੱਕ ਇਨਸਾਨ ਆ ਇਹ ਰਹਿਣਾ। ਹਾਂਜੀ, ਇਹ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਨਸ਼ੇ ਜਿਹੜੇ ਪਹਿਲਾਂ ਸਾਡੇ ਸੀ, ਹਰਬਲ ਨਸ਼ੇ ਸੀਗੇ, ਉਹ ਹਰਬਲ ਨਸ਼ੇ ਸੀ ਸਾਨੂੰ, ਹੈ ਨਾ ਜਿਹੜੇ ਉਹ ਨਸ਼ੇ ਹੈ ਜਿਹੜੇ ਕਿਸੇ ਨਾ ਕਿਸੇ ਉਸ ਦੀ ਰੂਪ ਗੌਰਮੈਂਟ ਅੱਜ ਵੀ ਜੇ ਕੋਈ ਚਾਹੇ ਉਹ ਤਾਂ ਦਵਾਈਆਂ 'ਚ ਵੀ ਪੈਂਦੇ ਹੀ ਆ ਜੀ, ਦਵਾਈਆਂ 'ਚ ਵੀ ਪੈਂਦੇ ਆ।
ਹਾਂਜੀ ਹਰਬਲ ਨਸ਼ੇ, ਦਵਾਈਆਂ, ਜੜੀ ਬੂਟੀਆਂ ਦੇ ਨਸ਼ੇ ਜਿਹੜੇ ਸੀਗੇ, ਹਾਂਜੀ ਉਹਨਾਂ ਨੂੰ ਇਹਨਾਂ ਨੇ ਕੁਝ ਕੈਮੀਕਲ ਲਾ ਕੇ ਜਦੋਂ ਸਿੰਥੈਟਿਕ ਕਰ ਲਿਆ ਕੰਮ ਨੂੰ, ਤੇ ਫੇਰ ਕੰਮ ਖਰਾਬ ਹੋ ਗਿਆ। ਫੇਰ ਉਹ ਚੀਜ਼ ਹੈ ਨਾ ਜਿਹੜੀ, ਉਹ ਇਨਡਾਇਰੈਕਟਲੀ ਤਾਂ ਪਹਿਲਾਂ ਵੀ ਨਸ਼ੇ ਜਿਹੇ ਸੀਗੇ, ਪਰ ਹੁਣ ਕੀ ਹੈ ਕਿ ਉਹ ਇੰਨੇ ਮਤਲਬ ਇਹਦਾ ਕਮਰਸ਼ੀਅਲ ਵਪਾਰ ਚੱਲ ਗਿਆ ਨਾ, ਇਹ ਅੱਗੇ ਵਪਾਰ ਨਹੀਂ ਸੀਗਾ, ਹੁਣ ਵਪਾਰਿਕ ਧੰਦਾ ਬਣ ਗਿਆ ਇਹ ਤੇ ਇਹਦੇ ਪਿੱਛੇ ਪੋਲਿਟਿਕਸ ਵੀ ਚੱਲਦੀ ਹੈ। ਇਹਦੇ ਨਾਲ ਲੋਕੀ ਮਤਲਬ ਜਦੋਂ ਕੋਈ ਮੁੱਦਾ ਆਪਦਾ ਕੋਈ ਸਿਆਣਾ ਬਣਨਾ ਹੁੰਦਾ ਤੇ ਉਹ ਅਸੋਂ ਝੰਡਾ ਚੱਕ ਲੈਂਦਾ, ਮੈਂ ਜੇ ਕੋਈ ਨਸ਼ੇ ਖਤਮ ਕਰਕੇ ਦਿਖਾ ਦੂੰਗਾ। ਉਹ ਨਸ਼ੇ ਖਤਮ ਨਹੀਂ ਹੋ ਸਕਦੇ, ਪਰ ਠੀਕ ਹੈ, ਪਰ ਇੱਕ ਲਿਮਿਟ ਤੇ ਜਿਹੜਾ ਇਲੀਗਲ ਤਰੀਕੇ ਨਾਲ ਜਿਹੜਾ ਮਤਲਬ ਬਿਜ਼ਨਸ ਹੋ ਰਿਹਾ, ਉਹ ਬਿਜ਼ਨਸ ਨੂੰ ਰੋਕਣ ਦੀ ਗੱਲ ਹੁੰਦੀ ਹੈ। ਤੇ ਉਹਦੇ ਵਿੱਚ ਨਸ਼ੇ ਜਿਹੜੇ ਮਤਲਬ ਸਿੰਥੈਟਿਕ ਨਸ਼ੇ ਨਾ ਹੋਣ, ਦੂਜੇ ਨਸ਼ੇ ਜੇ ਕੋਈ ਕਰਦੇ, ਭੰਗ ਹੈ ਹਨਾ ਜੀ, ਹੋਰ ਦੂਜੇ ਨਸ਼ੇ ਜਿਹੜੇ ਦੇਖੋ ਚਲੋ ਥੈਂਕ ਯੂ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਪਰ ਅਸੀਂ ਨਹੀਂ ਇਸ ਦੀ ਤਸਦੀਕ ਕਰਾਂਗੇ। ਅਸੀਂ ਇਹ ਨਹੀਂ ਕਹਿੰਦੇ ਵੀ ਉਹੀ ਤੁਸੀਂ ਇਹ ਨਸ਼ੇ ਵੀ ਜਿਹੜੇ ਨਹੀਂ ਆਪਾਂ ਮੈਂ ਇਹ ਨਹੀਂ ਨਸ਼ੇ ਕਰਨੇ ਚਾਹੀਦੇ ਆ। ਅੱਛਾ ਠੀਕ ਹੈ, ਫਿਰ ਠੀਕ ਹੈ, ਮੈਂ ਬਿਲਕੁਲ ਇਹਦੇ ਵਿਰੋਧਤਾ ਹੈਗਾ। ਆਪਾਂ ਵੀ ਅੱਜ ਤੱਕ ਕਦੇ ਡਰਿੰਕ ਨਹੀਂ ਕੀਤੀ, ਨਾ ਉਹਦਾ ਟੇਸਟ ਦੇਖਿਆ, ਨਾ ਉਹਦਾ ਕੁਝ ਕਿਸੇ ਪ੍ਰਕਾਰ ਦਾ, ਯਾਨੀ ਕਿ ਆਪਾਂ ਆਖੀਏ ਵੀ ਅੱਜ ਜਿਵੇਂ ਕਾਲੀ ਮਾਈ ਦੇਖ ਲਓ, ਖਾ ਲਓ ਹਨਾ, ਪਰ ਇਹ ਚੀਜ਼ਾਂ ਹੈ ਨਾ ਜਿਹੜੀਆਂ, ਇਹ ਭਾਜੀ ਰਿਜ਼ਲਟ ਤਾਂ ਇਹਨਾਂ ਦੇ ਲੌਂਗ ਟਰਮ 'ਚ ਮਾੜੇ ਹੀ ਮਾੜੇ ਆ। ਤੇ ਕਈਆਂ ਥੋੜੇ ਜਿਹੇ ਉਹਨਾਂ ਨਾਲ ਕਈ ਖੁਰਾਕ ਵੀ ਖਾਂਦੇ ਆ, ਉਹਨਾਂ ਨੂੰ ਕੋਈ ਥੋੜਾ ਜਿਹਾ ਜ਼ਿਆਦਾ ਲੌਂਗ ਕੱਢ ਜਾਂਦੇ ਟਾਈਮ, ਕਈ ਇਕੱਲੇ ਨਸ਼ੇ ਤੇ ਲੱਗੇ ਜਾਂਦੇ, ਜਮਾ ਹੀ ਸੁੱਕਾ ਹੀ ਲੱਗ ਜਾਂਦੇ, ਰੋਟੀ ਖਾਣੀ ਨਹੀਂ, ਇਹੀ ਖਾਣਾ ਹਨਾ, ਫਿਰ ਉਹ ਕੰਮ ਖਰਾਬ ਹੈ। ਪਰ ਉਹ ਗੱਲ ਹੈ ਵੀ ਨਸ਼ੇ ਨੂੰ ਬੰਦ ਕਰ ਦੇਣਾ ਜਾਂ ਇਹਨੂੰ ਆ ਵੀ ਬੰਦੇ ਨੂੰ ਐਜੂਕੇਟ ਕੀਤਾ ਜਾਵੇ ਵੀ ਇਹ ਨਸ਼ਾ ਭਾਈ ਤੈਨੂੰ ਐਂ ਕਰਕੇ ਆ, ਜੇ ਖਤਮ ਕਰਨਾ ਆਪਾਂ ਆਖੀਏ, ਜੇ ਕੋਈ ਚੀਜ਼ ਨੂੰ ਬੰਦ ਕਰੋ ਵੀ ਇਸ ਤਰ੍ਹਾਂ ਨਹੀਂ ਹੈਗਾ ਕੰਮ, ਇਹ ਚੀਜ਼ ਉਹਨੂੰ ਉਹਦੀ ਜਾਣਕਾਰੀ ਦੇ ਕੇ ਔਰ ਉਹਨੂੰ ਘੱਟ ਤੋਂ ਘੱਟ ਵੀ ਤੂੰ ਜੇ ਤੂੰ ਲੈਣਾ ਹੀ ਆ ਤਾਂ ਤੈਨੂੰ ਤੇਰਾ ਨਹੀਂ ਸਰਦਾਗਾ ਤਾਂ ਤੂੰ ਥੋੜਾ ਕਰ ਲੈ, ਪਰ ਇਹਨੂੰ ਸਟਿਲ ਆਪਦੀ ਪਿੱਛੇ ਲਾਈਫ ਨੂੰ ਦੇਖ, ਫੈਮਿਲੀ ਨੂੰ ਦੇਖ, ਆਪਦੇ ਭੈਣ ਭਰਾਵਾਂ ਨੂੰ ਦੇਖ, ਸਾਰਿਆਂ ਨੂੰ ਲੈ ਕੇ ਚੱਲਣਾ। ਤੂੰ ਇਕੱਲਾ ਨਸ਼ਾ ਹੀ ਕਰਦਾ ਰਹਿ ਜਾਏਗਾ ਤੇ ਫਿਰ ਤੂੰ ਇਸੇ ਜੋਗਾ, ਤੇ ਫਿਰ ਤੂੰ ਆਪਣੇ ਆਪ ਨੂੰ ਖਤਮ ਕਰ ਲੈਂਗਾ। ਇਸੇ 'ਚ ਜ਼ਿੰਦਗੀ ਪ੍ਰਮਾਤਮਾ ਨੇ ਦਿੱਤੀ ਆ, ਬਹੁਤ ਕੀਮਤੀ ਆ। ਇਹਨੂੰ ਜੇ ਆਪਾਂ ਮਤਲਬ ਸਰੀਰ ਨੂੰ ਯਾਤਰਾ ਖਤਮ ਹੋਵੇ, ਪਹਿਲਾਂ ਇਹ ਆਤਮਾ ਪ੍ਰਮਾਤਮਾ ਨੂੰ ਮਿਲਣੀ ਚਾਹੀਦੀ। ਉਹ ਕਿਵੇਂ ਮਿਲਦੀ ਆ, ਉਹਦਾ ਬਹੁਤ ਯਾਨੀ ਕਿ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਬਰੀਕੀ ਨਾਲ ਦੱਸਿਆ। ਇਹਨੂੰ ਨਸ਼ਿਆਂ ਦੇ ਨਾਲ ਵੱਲ ਪਾ ਕੇ ਆਪਣੇ ਆਪ ਨੂੰ ਖਚਿਤ ਨਹੀਂ ਕਰਨਾਗਾ, ਇਹ ਖਚਿਤ ਹੋਰ ਤਰੀਕੇ ਨਾਲ ਕਰਨੀ ਹੈ। ਜ਼ਿੰਦਗੀ ਬਹੁਤ ਕੀਮਤੀ ਆ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਇੱਕ ਪ੍ਰਵੀਨ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਨਾ ਵੀ ਸੇਵਨ ਘਟਾ ਲਓ, ਕਰ ਲਓ। ਸਕੂਲਾਂ 'ਚ ਕੀ ਹੋ ਰਿਹਾ ਹੈ ਅੱਜ, ਉਹਦੇ ਬਾਰੇ ਬ੍ਰੇਕ ਤੋਂ ਬਾਅਦ ਮੈਂ ਸਾਰਿਆਂ ਨੂੰ ਦੱਸੂਗਾ। ਇਹ ਅੱਖਾਂ ਖੁੱਲਣ ਵਾਲੀ ਗੱਲ ਆ, ਧਿਆਨ ਦੇ ਨਾਲ ਸੁਣਿਓ ਬ੍ਰੇਕ ਤੋਂ ਬਾਅਦ 'ਚ ਵੀ ਸਕੂਲਾਂ 'ਚ ਕੀ ਕੁਛ ਆ ਰਿਹਾ ਹੈ, ਧਿਆਨ ਦੇ ਨਾਲ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰਨੇ ਨੇ ਰਾਜ ਕਰਨਵੀਰ ਸਿੰਘ ਜੀ। ਰਾਜ ਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜ ਕਰਨਵੀਰ ਸਿੰਘ ਜੀ, ਇਸੇ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ। ਆਪਣੇ ਨਾਲ ਕੁਝ ਕਾਲਰਸ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜਗਪ੍ਰੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਰਾਜਕਰਨ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਵੀਰ ਜੀ ਮੇਰਾ ਦੇਖੋ, ਆਪਾਂ ਪਹਿਲੇ ਵੀ ਇੱਕ ਵੀਰ ਜੀ ਆਏ ਸੀ, ਉਹਨਾਂ ਨੇ ਦਿੱਤੇ, ਪਰ ਮੇਰਾ ਆਪਣਾ ਓਪੀਨੀਅਨ ਦੇਖੋ, ਆਪਾਂ ਨਸ਼ੇ ਨੂੰ ਕਿਸੇ ਵੀ ਕੈਟੇਗਰੀ 'ਚ ਵੰਡ ਲਈਏ, ਚਾਹੇ ਆਪਾਂ ਨੂੰ ਹਰਬਲ ਕਹਿ ਲਈਏ ਜਾਂ ਉਹਨੂੰ ਕਹਿ ਲਈਏ ਜੀ ਇਹ ਡਾਕਟਰ ਨੇ ਇਹਨੂੰ ਰეკਮੈਂਡ ਕੀਤਾ, ਮੇਰੇ ਹਿਸਾਬ ਨਾਲ ਨਸ਼ਾ ਤਾਂ ਨਸ਼ਾ ਜੀ। ਜੇ ਡਾਕਟਰ ਨੇ ਤੁਹਾਨੂੰ ਰეკਮੈਂਡ ਕੀਤਾ, ਜਦੋਂ ਤੱਕ ਤੁਹਾਡੀ ਬਿਮਾਰੀ ਹੈ ਡਾਕਟਰ ਦਵਾਈ ਦੇ ਰਿਹਾ, ਜੇ ਉਸ ਤੋਂ ਬਾਅਦ ਤੁਸੀਂ ਉਹਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਤਾਂ ਮੈਂ ਸਮਝਦਾ ਵੀ ਫਿਰ ਨਸ਼ੇ ਦਾ ਆਦੀ ਹੈ ਬੰਦਾ, ਫਿਰ ਉਹ ਨਸ਼ਾ ਕਰ ਰਿਹਾ ਜੀ। ਜਦੋਂ ਤੁਸੀਂ ਇੱਕ ਵਾਰੀ ਡਾਕਟਰ ਨੇ ਕਹਿਤਾ ਕਿ ਤੂੰ ਫਿਜ਼ੀਕਲੀ ਫਿੱਟ ਆ ਭਾਈ, ਤੇਰੀ ਪ੍ਰੋਬਲਮ, ਤੇਰੀ ਐਂਜ਼ਾਇਟੀ ਦੀ ਜੋ ਵੀ, ਚਲੋ ਮੈਂ ਨਹੀਂ ਮੈਂਸ਼ਨ ਕਰਨਾ ਚਾਹੁੰਦਾ ਕਿਸੇ ਚੀਜ਼ ਲਈ ਵੀ, ਚਲੋ ਉਹਦਾ ਇਲਾਜ ਚੱਲ ਰਿਹਾ ਸੀ, ਜੇ ਇਲਾਜ ਤੋਂ ਬਾਅਦ ਵੀ ਉਹ ਬੰਦਾ ਉਹੀ ਚੀਜ਼ ਲੈਣ ਦੀ ਕੋਸ਼ਿਸ਼ ਕਰਦਾ ਨਾ, ਤਾਂ ਬੰਦੇ ਨੂੰ ਆਪ ਪਹਿਲਾਂ ਸਾਨੂੰ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਚਾਹੀਦਾ, ਯਾਰ ਮੈਨੂੰ ਇਲਾਜ ਤੋਂ ਬਾਅਦ ਵੀ ਜੇ ਇਹਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਨਾ, ਤਾਂ ਮੈਂ ਠੀਕ ਨਹੀਂ ਹੈਗਾ ਜੀ। ਤੇ ਦੂਜੀ ਗੱਲ ਹੈ, ਮੇਰੇ ਹਿਸਾਬ ਨਾਲ ਵੀ ਜੀ ਦੇਖੋ, ਸਰਕਾਰਾਂ ਪੂਰੇ ਵਰਲਡ ਵਾਈਡ ਪ੍ਰੋਬਲਮ ਹੈ ਇਹ, ਤੇ ਇਹ ਸਰਕਾਰਾਂ ਬਿਲੀਅਨ ਟ੍ਰਿਲੀਅਨ ਡਾਲਰ ਖਤਮ ਕਰਦੀਆਂ, ਪੈਸੇ ਖਰਚ ਕਰਦੀਆਂ ਇਸ ਚੀਜ਼ ਨੂੰ ਖਤਮ ਕਰਨ ਲਈ। ਇੰਡੀਆ ਦੇ ਵਿੱਚ ਦੇਖੋ, ਆਪਾਂ ਕਹਿ ਦਿੰਦੇ ਆ ਜੀ ਥੋੜੀ ਜਿਹੀ ਪੜ੍ਹਾਈ ਲਿਖਾਈ ਦੀ ਕਮੀ ਆ ਜਾਂ ਬੇਰੁਜ਼ਗਾਰੀ ਆ, ਇੱਥੇ ਤਾਂ ਉਹ ਚੀਜ਼ ਹੈ ਨਹੀਂ ਜੀ। ਲੋਕੀ ਮੈਂ ਵੀਰ ਜੀ ਆਪਣਾ ਪਰਸਨਲ ਐਕਸਪੀਰੀਅੰਸ ਆ, ਮੈਂ ਸਟੈਨਫੋਰਡ ਦੇ ਸਟੂਡੈਂਟ ਔਰ ਸਟੈਨਫੋਰਡ ਦੇ ਪ੍ਰੋਫੈਸਰ ਤੱਕ, ਬਿਕਾਜ਼ ਮੈਂ ਇੱਕ ਸਟੋਰ ਤੇ ਕੰਮ ਕਰਦਾ ਸੀ ਜੀ, ਚੀਜ਼ਾਂ ਉਦਾਂ ਦੀ ਲੈਣ ਆਉਂਦੇ ਪੜ੍ਹੇ ਲਿਖੇ ਲੋਕ ਆ, ਈਵਨ ਮਾਸਟਰਸ ਡਿਗਰੀਆਂ ਨੇ, ਡਾਕਟਰੇਟ ਦੀ ਡਿਗਰੀਆਂ ਨੇ, ਉਹ ਯੂਜ਼ ਕਰ ਰਹੇ ਆ। ਸਟੂਡੈਂਟ ਜਿਹੜੇ ਹਾਈਲੀ ਐਜੂਕੇਸ਼ਨ ਲੈ ਰਹੇ ਆ ਚੰਗੀਆਂ ਯੂਨੀਵਰਸਿਟੀ ਦੇ ਵਿੱਚ, ਉਹ ਯੂਜ਼ ਕਰ ਰਹੇ ਆ ਚੰਗੀਆਂ ਜੌਬਾਂ ਤੇ। ਸੋ ਮੇਰੇ ਹਿਸਾਬ ਨਾਲ ਮੇਰਾ ਓਪੀਨੀਅਨ ਹੈ ਕਿ ਬੇਰੁਜ਼ਗਾਰੀ ਦੂਰ ਕਰਕੇ ਜਾਂ ਪੜ੍ਹਾਈ ਲਿਖਾਈ, ਉਹ ਇਸ ਸਮੱਸਿਆ ਦੀ ਜੜ ਨਹੀਂ ਹੈ ਜੀ। ਤੇ ਦੂਜੀ ਇੱਕ ਹੋਰ ਗੱਲ ਆ, ਮੈਨੂੰ ਲੱਗਦਾ ਕਿ ਜਿੰਨਾ ਕੰਟਰੀਆਂ ਦੇ ਵਿੱਚ, ਮੋਸਟਲੀ ਕੰਟਰੀਆਂ ਦੇ ਵਿੱਚ ਤਾਂ ਡੈਮੋਕ੍ਰੇਸੀ ਹੋਈ ਆ, ਤੇ ਜਦ ਤੱਕ ਲੋਕਤੰਤਰ ਆ ਨਾ, ਲੋਕਤੰਤਰ ਮਾੜੀ ਗੱਲ ਨਹੀਂ, ਬਹੁਤ ਚੰਗੀ ਗੱਲ ਆ ਜੇ ਸਹੀ ਤਰ੍ਹਾਂ ਜੋ ਸੋਚ ਕੇ ਲੋਕਤੰਤਰ ਅੱਜ ਤੋਂ ਕੋਈ 500-400 ਸਾਲ ਪਹਿਲਾਂ ਜਦੋਂ ਤੋਂ ਵੀ ਇਹ ਸ਼ੁਰੂ ਹੋਇਆ, ਮੈਂ ਤਾਂ ਇੰਨੀ ਨੌਲੇਜ ਮੈਨੂੰ ਹੈ ਨਹੀਂ ਵੀਰ ਜੀ, ਨਾ ਮੈਂ ਇੰਨਾ ਪੜ੍ਹਿਆ ਲਿਖਿਆ, ਤੇ ਇਹ ਪ੍ਰੋਬਲਮਸ ਉਦੋਂ ਤੋਂ ਹੀ ਸ਼ੁਰੂ ਹੋਈਆਂ ਕਿਉਂਕਿ ਡੈਮੋਕ੍ਰੇਸੀ ਬੇਸ ਕਰਦੀ ਆ ਲੋਕਾਂ ਦੀ ਸਪੋਰਟ ਤੇ ਉਹ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਚਾਹੀਦੀ ਹੁੰਦੀ ਹੈ, ਲੋਕ ਉਹਨਾਂ ਨੂੰ ਪੈਸੇ ਦੀ ਵੀ ਸਪੋਰਟ ਚਾਹੀਦੀ ਆ, ਅਗਲੀ ਵਾਰ ਨੂੰ ਵੋਟਾਂ ਵੀ ਚਾਹੀਦੀਆਂ। ਸੋ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖ ਲਓ, ਜਿਨ੍ਹਾਂ ਕੰਟਰੀਆਂ ਦੇ ਵਿੱਚ ਡਿਕਟੇਟਰਸ਼ਿਪ ਚੱਲਦੀ ਆ ਜਾਂ ਚੱਲਦੀ ਸੀ, ਮਾੜੇ ਕੰਮਾਂ 'ਚ ਉਹ ਕਈ ਕੰਮਾਂ ਦੇ ਵਿੱਚ ਉਹ ਮਾੜੇ ਸੀਗੇ ਜਾਂ ਚੰਗੇ, ਪਰ ਉੱਥੇ ਨਸ਼ੇ ਨਹੀਂ ਵਧੇ ਫੁੱਲੇ, ਨਸ਼ਿਆਂ ਦੀ ਪ੍ਰੋਬਲਮ ਹੈ ਨਹੀਂ ਪਰ ਉੱਥੇ ਜੀ ਹਾਂਜੀ। ਤੇ ਅਰਬ ਕੰਟਰੀਆਂ ਦੇ ਵਿੱਚ ਦੇਖ ਲਓ ਕਾਨੂੰਨ ਇੰਨੇ ਸਖਤ ਆ, ਇੱਥੇ ਸਾਡੀਆਂ ਯੂਰਪ ਦੇ ਵਿੱਚ, ਸਾਰੀਆਂ ਵੈਸਟਰਨ ਕੰਟਰੀ ਦੇ ਵਿੱਚ ਸਾਡੇ ਹਿਊਮਨ ਰਾਈਟਸ ਵਾਲੇ ਨਹੀਂ ਟਿਕਣ ਦਿੰਦੇ। ਜੇ ਕੋਈ ਸਰਕਾਰ ਕੁਛ ਕਰਨਾ ਚਾਹੁੰਦੀ ਆ, ਹਿਊਮਨ ਰਾਈਟਸ ਵਾਲੇ ਬਹੁਤ ਚੰਗੇ ਕੰਮ ਕਰਦੇ ਆ, ਪਰ ਥੋੜਾ ਜਿਹਾ ਉਹਨਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਕਿ ਜੇ ਸਰਕਾਰ ਨਸ਼ਿਆਂ ਲਈ ਜਾਂ ਇੱਦਾਂ ਦੀ ਮਾੜੀ ਅਲਾਮਤ ਨੂੰ ਖਤਮ ਕਰਨ ਲਈ ਕੋਈ ਸਖਤ ਕਾਨੂੰਨ ਬਣਾ ਰਹੀ ਆ, ਯਾਰ ਬਣਨ ਦਿਓ, ਸਾਡੇ ਵੀ ਬੱਚੇ ਉਸ ਕਾਨੂੰਨ ਦਾ ਫਾਇਦਾ ਲੈਣੇ ਆ, ਕੱਲ ਨੂੰ ਸਾਡੀਆਂ ਜਨਰੇਸ਼ਨ ਨੇ ਵੀ ਆਉਣਾ ਉੱਤੋਂ। ਜੇ ਕੋਈ ਕਾਨੂੰਨ ਸਖਤ ਆ ਅਸੀਂ ਸਿੱਖਾਂਗੇ, ਸਾਡੇ ਨਿਆਣੇ ਵੀ ਗਾਂ ਕੋਈ ਸਿੱਖਣਗੇ, ਭਾਈ ਕਾਨੂੰਨ ਬੜੇ ਸਖਤ ਆ ਜੀ। ਸੋ ਇੰਨਾ ਕੁ ਵੀਰ ਜੀ ਮੇਰੇ ਆਪਣੇ ਓਪੀਨੀਅਨ ਸੀ, ਬਾਕੀ ਦੇਖੋ ਸਭ ਦੇ ਬਹੁਤ ਸਾਰਿਆਂ ਦੇ ਜੋ ਵੀ, ਸਾਰਿਆਂ ਨੂੰ ਵਿਦ ਡਿਊ ਰਿਸਪੈਕਟ ਆ, ਸਾਰਿਆਂ ਦੇ ਓਪੀਨੀਅਨ ਆਪਣੀ ਆਪਣੀ ਜਗ੍ਹਾ ਮੈਟਰ ਕਰਦੇ ਆ, ਆਪਾਂ ਸਭ ਤੇ ਸੁਣਦੇ ਆ, ਤੇ ਬਹੁਤ ਸੋਹਣਾ ਚੱਲਦਾ ਵੀਰ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਜਗਪ੍ਰੀਤ ਸਿੰਘ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਆਪਣੇ ਅਗਲੇ ਕਾਲਰ ਨੇ ਜੀ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ, ਹਾਂਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਸਿੰਘ, ਪ੍ਰਵੀਨ ਆਪ ਜੀ ਦਾ ਬੜਾ ਧੰਨਵਾਦ, ਬਹੁਤ ਵਧੀਆ ਵਿਸ਼ੇ ਲੈ ਕੇ ਆਉਂਦੇ ਆ ਜੀ। ਧੰਨਵਾਦ ਜੀ। ਦਰਅਸਲ ਮੈਂ ਨਾ ਤੁਹਾਡੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੇ ਨਸ਼ੇ ਸੀ ਨਾ, ਅੱਗੇ ਪੁਰਾਣੇ ਸਾਨੂੰ ਪ੍ਰੋਪਰ ਗਾਈਡੈਂਸ ਹੀ ਨਹੀਂ ਮਿਲਦੀ, ਬਜ਼ੁਰਗਾਂ ਨੂੰ, ਮਾਪਿਆਂ ਨੂੰ ਅਸੀਂ ਨਾਲ ਲੈਂਦੇ ਆ ਜੀ। ਅੱਗੇ ਅਸੀਂ ਜੰਗ ਚ, ਮੈਂ ਹੁਣ ਮੇਰੀ ਉਮਰ 70 ਸਾਲ ਆ, ਜਦੋਂ ਜੰਗ ਸੀ ਨਾ, ਅਸੀਂ ਤਾਂ
ਤੇ ਅਸੀਂ ਉਹਨੂੰ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਮੈਂ ਤਕੜਾ ਸੀਗਾ ਫਿਜ਼ੀਕਲੀ, ਮੈਂ ਕਬੱਡੀ ਖੇਡਦੇ, ਮੈਂ ਚੰਗਾ ਉਦੋਂ ਪੁਰਾਣੇ ਸਮੇਂ ਦੀ ਗੱਲ ਕਰਦਾ, ਅੱਜ ਤੋਂ 60 ਪਹਿਲਾਂ ਸਾਲ ਪਹਿਲਾਂ ਪੁਰਾਣੀਆਂ, ਤਾਂ ਬਜ਼ੁਰਗ ਕਹਿੰਦੇ ਹੁੰਦੇ, ਕਹਿੰਦੇ ਉਹ ਕਹਿੰਦੇ ਰੋਟੀ ਨਸ਼ਾ ਤਾਂ ਰੋਟੀ ਦਾ ਵੀ ਮਾੜਾ, ਉਹ ਇੰਨਾ ਗਾਈਡ ਕਰ ਦਿੰਦੇ ਸੀ ਬੱਚੇ ਨੂੰ ਵੀ ਮਤਲਬ ਵੀ ਕੋਈ ਇਹ ਨਸ਼ੇ ਵੱਲ ਜਾਵੇ ਹੀ ਨਾ, ਤਾਂ ਨਾ ਉਦੋਂ ਕੋਈ ਨਸ਼ਾ ਹੁੰਦਾ ਹੀ ਸੀ ਪੰਜਾਬ 'ਚ, ਬਿਲਕੁਲ ਨਸ਼ਾ ਨਹੀਂ ਸੀ ਜੀ। ਅੱਛਾ, ਨਸ਼ਾ ਕੁਛ ਲਿਮਟਿਡ ਬੰਦੇ ਹੁੰਦੇ ਸੀ, ਉਹ ਬੰਦੇ ਉਹ ਨੋਮੀਨੇਟਡ ਹੁੰਦੇ ਸੀ, ਪਿੰਡ 'ਚ ਪਤਾ ਹੁੰਦਾ ਫਲਾਨਾ ਬੰਦਾ ਨਸ਼ਾ ਕਰਦਾ, ਐਲਾਨੀਆਂ ਨਸ਼ੇੜੀ ਸੀਗੇ, ਐਲਾਨੀ ਸੀਗੇ, ਜੀ ਤੇ ਉਹ ਨਸ਼ਾ ਕਰਦੇ ਸੀ ਪੋਸਟ ਦਾ ਜਾਂ ਅਫੀਮ ਦਾ, ਔਰ ਉਹਨਾਂ ਦੀ ਇੱਕ ਬੜੀ ਖਾਸੀਅਤ ਹੁੰਦੀ ਸੀ, ਉਹ ਬੰਦੇ ਨਸ਼ਾ ਖਾ ਕੇ 4 ਬੰਦਿਆਂ ਜਿੰਨਾ ਕੰਮ ਕਰਦੇ ਸੀ, ਸਾਰਾ ਦਿਨ ਧੁੱਪੇ ਗੋਡੀ ਕਰਦੇ, ਸਾਰਾ ਦਿਨ ਉਹਨੇ ਇਹ ਕੰਮ ਕਰਨਾ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਮੈਂ ਸੁਣਿਆ ਆਪਣੇ ਅੱਖੀਂ, ਕਹਿੰਦੇ ਉਹਨੇ ਕਹਿਣਾ ਜਿਹੜਾ ਇਹ ਨਸ਼ਾ ਕਰਦਾ ਨਾ ਉਹਦਾ ਕਦੀ ਅੰਗ ਦੁਖਿਆ, ਨਾ ਕਦੀ ਬੁਖਾਰ ਹੋਇਆ, ਨਾ ਕਦੀ ਗੋਡੇ ਦੁਖੇ, ਨਾ ਕਦੀ ਕੁਛ ਹੋਇਆ, ਔਰ ਨਾ ਹੀ ਕਦੀ ਹੋਇਆ ਸੀ। ਔਰ ਇਹ ਨਸ਼ਾ ਮੁੜ ਕੇ ਉਦੋਂ ਅਸੀਂ ਰੈਸਟੋਕ੍ਰੇਸੀ ਹੋ ਗਈ, ਅਸੀਂ ਬੀਏ ਰੱਖਣ ਲੱਗ ਪਏ, ਉਹ ਤੰਬਾਕੂ ਲਿਆ ਤਾਂ ਸਾਡੇ ਲੋਕਾਂ ਨੇ ਤੰਬਾਕੂ ਥੋੜਾ ਖਾਣਾ ਸ਼ੁਰੂ ਕਰਤਾ ਜੀ। ਉਹ ਤੋਂ ਬਾਅਦ ਨਸ਼ਾ ਦੇਖੋ ਜੀ, ਸੰਥੈਲਿਕ ਨਸ਼ੇ ਬੜੇ ਆ ਹੁਣ, ਨਸ਼ਾ ਮਤਲਬ ਜਦੋਂ ਮਰਜੀ ਆਪਾਂ ਜਿਹਦੀ ਮਰਜੀ ਲੰਬੀ ਗੱਲ ਕਰੀਏ, ਤੁਸੀਂ ਬੜਾ ਸੋਹਣਾ ਵਿਸ਼ਾ ਲਿਆਉਂਦੇ ਆ, ਪਰ ਮਸਲਾ ਇਹ ਹੋ ਗਿਆ ਵੀ ਅਸੀਂ ਪ੍ਰੋਪਰ ਬੱਚਿਆਂ ਨੂੰ ਵੀ ਗਾਈਡ ਕਰੀਏ, ਕਾਕਾ ਨਸ਼ਾ ਨਹੀਂ ਖਾਣਾ, ਉਹਦੀ ਪੂਰੀ ਟੇਕ ਕੇਅਰ ਕਰੀਏ। ਅਸੀਂ ਤਾਂ ਕੰਮਾਂ ਕਰਨਾ ਜੇ ਇੱਥੇ ਜੁੜੇ ਹੋ ਆ, ਤੁਹਾਨੂੰ ਪਤਾ ਹੀ ਨਹੀਂ ਨਸ਼ੇ ਬੱਚਾ ਕਰਦਾ ਕੀ ਆ, ਬੱਚਾ ਜਾਂਦਾ ਕਿੱਥੇ, ਬੱਚਾ ਆਉਂਦਾ ਕਿੱਥੇ ਆ ਜੀ। ਅੱਗੇ ਰੀਣ ਕਿਤੇ ਲੇਟ ਹੋ ਜਾਣਾ, ਕਿਤੇ ਖੇਡ ਖੋਲ ਲੇਟ ਹੋ ਜਾਣਾ, ਤਾਂ ਮਾਂ ਭੇ ਥੱਪੜ ਮਾਰ ਕੇ ਬੁਰਾ ਹਾਲ ਕਰ ਦਿੰਦੇ ਕਿ ਤੂੰ ਗਿਆ ਕਿੱਥੋਂ ਹੋਏ, ਦੱਸੇ ਤੋਂ ਬਿਨਾਂ ਕਿੱਥੋਂ ਗਿਆ ਉੱਥੇ ਤੋਂ ਜੀ। ਮਤਲਬ ਨਸ਼ਾ ਜਿਹੜਾ ਹੈ ਨਾ, ਨਸ਼ੇ ਆਪੇ ਨਸ਼ੇ ਤੋਂ ਬੜਾ ਅਸੀਂ ਇੱਥੋਂ ਹੋ ਸਕਦੇ ਹਾਂ ਜਦੋਂ ਅਸੀਂ ਆਪ ਖੁਦ ਕੰਮ ਕਰੀਏ, ਬੱਚੇ ਸਾਡੇ ਮਗਰ ਕੰਮ ਕਰਨਗੇ, ਉਹ ਨਸ਼ਿਆਂ ਨੂੰ ਮੂੰਹ ਹੀ ਨਹੀਂ ਕਰਨਗੇ ਕਦੀ, ਉਹ ਨਸ਼ਿਆਂ ਨੂੰ ਦੇਖਣ ਤੱਕ ਨਹੀਂ। ਅਸੀਂ ਸਾਡੇ ਨਾਲ ਦੇ ਮੁੰਡੇ, ਅਸੀਂ ਮੈਂ ਬੜੇ ਤਕੜੇ ਮੁੰਡੇ ਦੇਖੇ ਜਿਹਨੇ ਹੀ ਕਦੀ ਅੱਜ ਤੱਕ ਨਸ਼ੇ ਦਾ ਉਹਨੇ ਕਹਿਣਾ ਸੀ ਸ਼ਰਾਬ ਦਾ ਟੇਸਟ ਵੀ ਦੇਖਿਆ ਜਾ ਰਿਹਾ, ਠੀਕ ਹੈ, ਵਿਚਾਰੇ ਇੱਕ ਪਾਸੇ ਰਿਹਾ। ਸਾਡੀ ਏਜ ਵਿੱਚ ਮੈਂ ਬੜਾ ਗੱਲ ਨੂੰ ਲੰਬਾਈ ਕਰੀਏ, ਪੇਰੈਂਟਸ ਨੂੰ ਵੀ ਖੁਦ ਜ਼ਿੰਮੇਵਾਰ ਆ, ਬੱਚਿਆਂ ਨੂੰ ਦੇਖੋ, ਤੁਸੀਂ ਪ੍ਰੋਪਰ ਦੇਖੋ ਕਿੱਥੇ ਜਾਂਦਾ, ਕੀ ਕਰਦਾ, ਕੀ ਕਿਹਦੇ ਨਾਲ ਬਹਿੰਦਾ, ਕਿਹਦੇ ਨਾਲ ਉੱਠਦਾ, ਕੀ ਉਹ ਬੰਦਾ ਜਿਹੜਾ ਬਹਿੰਦਾ ਉੱਠਦਾ ਉਹ ਨਸ਼ਾ ਆਇਆ ਤਾਂ ਨਹੀਂ। ਜੀ ਠੀਕ ਹੈ ਜੀ ਕੁਲਦੀਪ ਜੀ, ਥੈਂਕ ਯੂ ਜੀ। ਉਹ ਗੱਲ ਜੀ, ਹਾਂ ਬਸ ਇਹ ਗੱਲ ਹੈ। ਧੰਨਵਾਦ। ਓਕੇ, ਧੰਨਵਾਦ ਜੀ, ਥੈਂਕ ਯੂ। ਇਸੇ ਦਾ ਇਦਾਂ ਹੈ ਨਾ, ਹੁਣ ਪ੍ਰੋਬਲਮ ਇਹ ਆ ਵੀ ਹੁਣ ਘਰੇ ਤਾਂ ਆਪ ਕਰਕੇ ਨਿਆਣਿਆਂ ਨੂੰ ਕਿੱਦਾਂ ਸਮਝਾਉਣਾ ਵੀ ਪੀਆ ਨਾ ਕਰ। ਬਿਲਕੁਲ ਹੁਣ ਤਾਂ ਅੱਗੇ ਜਿਹੜਾ ਕਰਦਾ ਵੀ ਹੁੰਦਾ ਹੋਊਗਾ ਨਾ, ਅਗਲੇ ਨੂੰ ਹੇਜ ਹੁੰਦਾ ਸੀ, ਸ਼ਰਮ ਹੁੰਦੀ ਸੀ ਜੀ, ਵੀ ਬਾਪੂ ਨੂੰ ਮਾਂ ਨੂੰ ਪਤਾ ਨਾ ਲੱਗ ਜੇ। ਹੁਣ ਤਾਂ ਬਾਪੂ ਨੂੰ ਆਪ ਖੜਕਾਈ ਜਾਂਦੇ ਆ ਜੀ। ਹੁਣ ਕੀ ਉਹਨੂੰ ਸਮਝਾਊਗਾ ਉਹ? ਹਾਂ ਬਿਲਕੁਲ। ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਸਕੂਲਾਂ ਬਾਰੇ, ਹਾਂ ਇਹ ਬਹੁਤ ਅਹਿਮ ਚੀਜ਼ ਆ। ਉਹ ਆਪਣੇ ਗਵਾਂਢੀ ਮੁਲਕ ਚ ਹੋਇਆ ਆ, ਹਾਂਜੀ, ਉਹਦੇ ਦਿਨ ਦੂਰ ਨਹੀਂ ਜਿਹੜਾ ਇਹ ਅਮਰੀਕਾ ਚ ਵੀ ਆਊਗਾ। ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਸ਼ਹਿਰ ਦੇ ਵਿੱਚ, ਹਾਂਜੀ, ਸਕੂਲਾਂ ਚ ਜੀ ਨਸ਼ਾ ਕਿੱਦਾਂ ਸੇਫਲੀ ਕਰਨਾ ਆ, ਉਹਦੀ ਕਲਾਸ ਲਾਈ ਜੀ। ਕੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ? ਸਮਾਲ ਅਮਾਉਂਟ ਤਾਂ ਲੀਗਲਾਈਜ਼ ਹੋ ਹੀ ਗਈ ਆ ਉੱਥੇ। ਨਹੀਂ ਮਤਲਬ ਮੈਰੀਜੁਆਨਾ ਤਾਂ ਹੋਈ ਹੈ, ਕਹਿੰਦੇ ਵੀ ਹਾਂਜੀ, ਜਿਹੜੇ ਨੱਕ ਦੇ ਨਾਲ ਸਨੌਟ ਕੀਤੇ ਜਾਂਦੇ ਉਹ ਤਾਂ ਸਿੰਥੈਟਿਕ ਨਸ਼ੇ ਆ। ਮੈਰੀਜੁਆਨਾ ਥੋੜੀ ਨੱਕ ਨਾਲ ਸਨੌਟ ਕਰਦੇ ਆ ਜੀ। ਉਹ ਤਾਂ ਜਾਂ ਤਾਂ ਉਹ ਫੂਕੀ ਜਾਂਦੀ ਆ, ਜਾਂ ਕਿਸੇ ਚੀਜ਼ ਚ ਪਾ ਕੇ ਖਾਧੀ ਜਾਂਦੀ ਆ। ਹੁਣ BC ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਚ ਜੀ ਉਹਨਾਂ ਨੇ ਸੇਫ ਸਨੌਟਿੰਗ ਮੈਥਡ ਜਿਹੜੇ ਉਹ ਦੱਸ ਕੇ ਗਏ ਆ ਵੀ ਨਿਆਣਿਓ, ਜੇ ਤੁਸੀਂ ਇਹ ਨਸ਼ਾ ਕਰਨਾ ਆ ਜੀ ਤਾਂ ਆ ਕਰੋ। ਇਹ ਹਾਈ ਸਕੂਲ ਦੇ ਵਿੱਚ। ਅੱਛਾ। ਸਕੂਲਾਂ 'ਚ ਗੈਸਟ ਬੁਲਾਏ ਜਾਂਦੇ ਹੁੰਦੇ ਸੀ ਪਹਿਲਾਂ, ਹਾਂਜੀ, ਵੀ ਅਸੀਂ ਫਾਇਰ ਫਾਈਟਰ ਬਣਨਾ, ਅਸੀਂ ਐਸਟਰੋਨੌਟ ਬਣਨਾ, ਅਸੀਂ ਆਹ ਬਣਾ ਕੇ ਦਿਖਾਵਾਂਗੇ, ਆਹ ਚੀਜ਼ ਕਰੋ। ਉੱਥੇ ਗੈਸਟ ਬੁਲਾਏ ਜਾ ਰਹੇ ਵੀ ਨਸ਼ਾ ਕਿੱਦਾਂ ਕਰਨਾ ਹੈ, ਨੈਕਸਟ ਸਟੈਪ ਹੋ ਗਿਆ ਇਹ। ਨੈਕਸਟ ਨਹੀਂ, ਇੱਥੇ ਕੋਈ ਸਟੈਪ ਰਹਿ ਹੀ ਨਹੀਂ ਗਿਆ, ਮਤਲਬ ਅਗਲਾ ਲੈਵਲ ਹੀ ਹੋ ਗਿਆ। ਜਿਵੇਂ ਇਹ ਕਿੱਥੇ ਜਿਹੜਾ ਇਹ ਹੋਊਗਾ, ਇਹ ਕੋਈ ਚਾਨ ਵੈਲੀ ਆ ਉੱਥੇ ਦੇ ਹਾਈ ਸਕੂਲ ਦੇ ਵਿੱਚ ਇਹ ਚੀਜ਼ ਵਾਪਰੀ। ਸੇਫ ਸਨੌਟਿੰਗ ਕਿੱਟ ਇੱਕ ਐਗਜ਼ਾਮਪਲ ਦੇ ਲਈ ਦੇ ਕੇ ਗਏ ਉੱਥੇ ਵੀ ਭਾਈ ਵਰਤ ਕੇ ਦੇਖ ਲਿਓ। ਹਾਂਜੀ, ਜਦੋਂ ਕਿਤੇ ਕੋਈ ਜਾਈਦਾ ਨਾ, ਜਦੋਂ ਕੋਈ ਕੱਪ ਦੀ ਮਸ਼ਹੂਰੀ ਕਰਨਾ ਹੁੰਦਾ, 2-4 ਕੱਪ ਛੱਡ ਜਾਂਦੇ ਆ, ਚਲੋ ਕੋਈ ਨਹੀਂ ਚਾਹ ਪੀ ਲਿਓ ਇਹਦੇ ਵਿੱਚ, ਤੁਸੀਂ ਕਾਫੀ ਪੀਣੀ ਕਾਫੀ ਪੀ ਲਿਓ। ਤੇ ਇਹ ਸੇਫ ਸਨੌਟਿੰਗ ਕਿੱਟ ਛੱਡ ਕੇ ਗਏ ਆ। ਇੱਥੋਂ 2 ਚੀਜ਼ਾਂ ਦਾ ਪਤਾ ਲੱਗਦਾ ਜੀ, ਜਿੱਦਾਂ ਆਪਾਂ ਸ਼ਰਾਬ ਤੇ ਬਾਕੀ ਕਈ ਨਸ਼ਿਆਂ ਨੂੰ ਆਪਾਂ ਅਪਣਾ ਚੁੱਕੇ ਆ, ਹਾਂਜੀ, ਵੀ ਇਸ ਨੂੰ ਵੀ ਅਪਣਾਉਣ ਦੀਆਂ ਤਿਆਰੀਆਂ। ਠੀਕ ਹੈ। ਦੂਜੀ ਚੀਜ਼ ਜਿਹੜੀ ਹੋਰ ਗੰਭੀਰ ਆ, ਵੀ ਨਿਆਣਿਆਂ ਦੇ ਵਿੱਚ ਇਸ ਦਾ ਚੱਲਣ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਵੀ ਉਹ ਇਸ ਡਰ ਤੋਂ ਐਟਲੀਸਟ ਉਹਨਾਂ ਨੂੰ ਦਿਖਾ ਦੇ ਰਹੇ ਆ ਵੀ ਭਾਈ ਓਵਰਡੋਜ਼ ਚ ਨਾ ਮਰ ਜਿਓ।
ਵੀ ਜੇ ਤੁਸੀਂ ਨਸ਼ਾ ਕਰਨਾ ਚੱਜ ਨਾਲ ਕਰਿਓ, ਚੱਜ ਨਾਲ ਕਰਿਓ, ਰੈਗੂਲਰ ਕਰਿਓ, ਕਰਿਓ, ਫਿਰ ਇਹੀ ਲੰਮਾ ਸਿਖਾ ਰਹੇ ਟਾਈਮ ਆ। ਕਰਿਓ। ਹਾਂ, ਇਹੀ ਹੈ। ਕੀ ਆਪਾਂ ਕਿੱਧਰ ਜਾ ਰਹੇ ਆ, ਕਿੱਧਰ ਜਾ ਰਹੇ ਆ, ਕਿੱਥੇ ਪਹੁੰਚ ਗਈ ਆਪਣੀ ਸੋਸਾਇਟੀ। ਜੀ। ਰਾਜਕਰਮਵੀਰ ਸਿੰਘ ਜੀ ਆਪਣੇ ਨਾਲ ਇੱਕ ਕਾਲਰ ਹੋਰ ਨੇ, ਜੋਗਾ ਸਿੰਘ ਜੀ, ਉਹਨਾਂ ਦੀ ਰਾਏ ਨੂੰ ਵੀ ਜਾਂਦੇ ਪ੍ਰੋਗਰਾਮ ਦੇ ਸ਼ਾਮਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਜੋਗਾ ਸਿੰਘ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਸਮਾਜੀ ਗੱਲ ਇਹੀ ਹੈ ਵੀ ਪਹਿਲੇ ਤਾਂ ਮਾਂ ਪਿਓ ਦਾ ਇੱਥੇ ਕੰਟਰੋਲ ਜ਼ਰੂਰ ਹੋ ਜਾਂਦਾ। ਮੈਨੂੰ ਆਪਣੀ ਨਿੱਜੀ ਗੱਲ ਦੱਸਦਾ ਜੀ। ਆਪਣਾ ਦੋਸਤ ਹੈ ਇੱਕ, ਉਹਦਾ ਮੁੰਡਾ ਨਸ਼ਾ ਬਹੁਤ ਜ਼ਿਆਦਾ ਪਿਆ ਕਰਨੀ ਜੀ। ਇੱਥੇ ਉੱਤੇ ਇੱਕ ਉਹਦਾ ਬਾਪ ਆ, ਉਹ ਟਰੱਕ ਚਲਾਉਂਦਾ ਸੀ ਜੀ। ਠੀਕ ਹੈ ਜੀ। ਅੱਛਾ, ਟਰੱਕ ਚਾਹੁੰਦਾ ਉਹ ਫਿਰ ਬੇਬੀ ਕਰਨੇ ਸੀ, ਆਪਣੀ ਮਦਰ ਕੋ ਪੈਸੇ ਲੈਣ ਲੱਗ ਪਿਆ ਜ਼ਿਆਦਾ ਜੀ। ਪਹਿਲਾਂ ਮਾਂ ਦੇ ਫਿਰ ਦੇਵਾਂ ਦੇਣ ਲੱਗ ਪਏ, ਫਿਰ ਜ਼ਿਆਦਾ ਲੱਗ ਪਏ, ਚੜ ਕੇ ਜ਼ਿਆਦਾ 40। ਉਹ ਮੁੰਡੇ ਨੇ ਪ੍ਰੈਸ਼ਰ ਮਾਰਨ ਦੇ ਕੋਲ ਖੜਦਾ। ਇੱਕ ਦਿਨ ਕਿਆ ਹੋਇਆ ਜੀ, ਉਹਦਾ ਬਾਪ ਜਿਹੜਾ ਸੀ ਉਹ ਉਧਰ ਘਰ ਆ ਗਿਆ ਜੀ ਕੁਦਰਤੀ। ਉਹ ਆਪਣੀ ਮਾਂ ਨਾਲ ਲੜੇ, ਮੈਨੂੰ ਪੈਸੇ ਦੇ, ਮੈਂ ਪੈਸੇ ਕਰ ਦੇਣੀ, ਮੈਂ ਪੈਸੇ ਲੈਣੇ ਆ। ਅੱਛਾ ਗੱਲ ਮੈਂ ਨੇੜੇ ਗੱਲ ਕਰ ਦੇਣਾ ਜੀ। ਉਹਦਾ ਪੇ ਨੇ ਕੀਤਾ ਝੋਲਾ, ਉਹਦਾ ਬੈਗ ਚੱਕ ਕੇ ਦਰਵਾਜ਼ੇ ਬਾਹਰ ਰੱਖ ਦਿੱਤਾ। ਠੀਕ ਹੈ। ਤੇਰਾ ਅੱਜ ਤੋਂ ਸਾਡਾ ਰਿਸ਼ਤਾ ਕੋਈ ਨਹੀਂ, ਘਰੋਂ ਹੁਣ ਬਾਹਰ ਹੋ ਚੱਲਿਆ। ਜੇ ਤੇ ਨਹੀਂ ਜਾਣਾ ਤਾਂ ਮੈਂ ਪੁਲਿਸ ਨੂੰ ਫੋਨ ਕਰ ਦੇਣਾ। ਉਹ ਆਪਣੇ ਤਾਏ ਦੇ ਚਲੇ ਗਏ ਜੀ ਰਾਤ ਦੇ 10 ਵਜੇ। ਉਹ ਕਹਿੰਦਾ ਵੀ ਤੂੰ ਐਸੇ ਨੇ, ਕਹਿੰਦਾ ਪਾਪਾ ਮੈਂ ਲੋਕ ਗੁੱਸੇ ਹੋ ਗਏ, ਲੜ ਪਿਆ ਮੈਨੂੰ। ਕਹਿੰਦਾ ਜਾ, ਮੈਂ ਤਾਂ ਆਇਆ। ਅੱਛਾ, ਉਹਨੇ ਕਹਿੰਦੇ ਦੋ ਰੇਖਾ, ਕਹਿੰਦਾ ਕਾਕਾ ਚੱਲ ਤੇਰੇ ਮੈਂ ਤੈਨੂੰ ਇੱਕ ਦਿਨ ਦੋਨੇ ਰੱਖ ਲਿਆ, ਤੂੰ ਆਪਣੇ ਘਰ ਚੱਲ, ਤੇਰੇ ਆਪਣੇ ਪੇ ਦੇ ਘਰ ਪਾ, ਮੈਂ ਰੱਖਣਾ ਤੈਨੂੰ, ਮੈਂ ਗਰੰਟੀ ਨਹੀਂ ਤੇਰੀ ਕੋਲ ਲੈ ਸਕਦਾ। ਉਹ ਲੈ ਆਇਆ ਜੀ ਉਹਨੂੰ। ਉਹ ਕਹਿੰਦਾ ਵੀ ਇਹ ਮੁੰਡਾ ਕੀ ਗੱਲ, ਕਹਿੰਦਾ ਕੀ ਗੱਲ ਹੋ ਚੱਲ ਲੱਗ ਗਿਆ, ਕਹਿੰਦਾ ਲਾਏ ਨੇ, ਕਹਿੰਦਾ ਕੰਮ ਕਿੰਨੇ ਨਹੀਂ ਕਰਦਾ ਹੈ। ਮੈਂ ਨਹੀਂ ਕਹਿੰਦਾ ਕਰ, ਮੈਂ ਨਹੀਂ ਘਰ ਬਣਨਾ ਇਹਨੂੰ, ਕਹਿੰਦਾ ਉਹਦਾ ਪੇ ਕਹਿੰਦਾ ਕਿਉਂ ਇਹ ਨਸ਼ਾ ਕਰਦਾ। ਮੇਰੀ ਗੱਲ ਹੈ, ਮੈਂ ਨਾ ਮੁੰਡਾ ਜੰਗ ਬੋਲਦਾ, ਮੇਰਾ ਨਾ ਕੋਈ ਤਾਂ ਜੇਨ ਕੋਈ ਤਾਂ ਮੈਂ ਪੁਲਿਸ ਸਾਰੇ ਨੂੰ ਅੰਦਰ। ਅੱਛਾ ਜੀ, ਤੇ ਜਦ ਆਇਆ ਸੀ ਉਹ ਕਹਿੰਦਾ ਵੀ ਗੱਲ ਨੂੰ ਕਾਕਾ 2 ਦਿਨ ਰੱਖਿਆ, ਹੁਣ ਮੇਰੀ ਤੇਰੀ ਇੱਕ ਜ਼ਿੰਮੇਵਾਰੀ ਹੈ, ਤੂੰ ਜਿੱਥੇ ਮਰ ਮੈਂ ਨਹੀਂ, ਮੇਰੇ ਘਰ ਨਾ ਖਬਰਨਾ, ਹੁਣ ਤੂੰ ਮੇਰੇ ਘਰ ਨਾ ਬਣੀ ਹੋ। ਉਹ ਮੁੰਡਾ ਜੀ ਘਰ ਐਸਾ ਆ ਗਿਆ, ਪੇ ਦੇ ਲਾਇਆ, ਸੌਰੀ ਕਿਤਾ ਮੈਨੂੰ ਮੰਗਿਆ। ਉਹ ਇੰਨਾ ਆਪਣੇ ਆਪ ਨੂੰ ਕੰਟਰੋਲ ਕਰਕੇ ਇੰਨਾ ਆਪਣਾ ਸੁਧਾਰਦਾ ਜੀ। ਅੱਜ ਉਹ ਮੁੰਡਾ ਹਸਪਤਾਲ ਡਾਕਟਰ ਹੈ ਜੀ। ਠੀਕ ਹੈ, ਬਿਲਕੁਲ ਨਹੀਂ ਛੱਡ ਗਿਆ। ਜਾਂ ਮਾਂ ਪਿਓ ਨੇ ਸਖਤੀ ਕੀਤੀ, ਘਰੋਂ ਬਾਹਰ ਰੋਕ ਦਿੱਤਾ, ਤਾਂ ਉਹ ਮਜਬੂਰ ਹੋ ਗਿਆ, ਉਹ ਆਪਣੇ ਉਹਨੂੰ ਸੁਧਾਰਨਾ ਪਿਆ ਜੀ। ਠੀਕ ਹੈ ਜੀ, ਠੀਕ ਹੈ ਜੀ। ਹੋਰ ਵੀ ਜਿਹੜੇ ਆ ਲੋਕ ਇਦਾਂ ਜਿਹੜੇ ਉਹ ਸੁਧਰਨ। ਪਰ ਇੱਥੇ ਇੱਕ ਨਾਲ ਹੀ ਪੈਰਲਲੀ ਇੱਕ ਹੋਰ ਗੱਲ ਵੀ ਪ੍ਰਵੀਨ ਜਿਹੜੀ ਚੱਲਦੀ ਆ, ਜਦੋਂ ਇਦਾਂ ਸਖਤੀ ਕਰਦੇ ਕਈ ਆਪਣੇ ਮਾਪੇ ਨੂੰ ਮਾਰ ਦਿੰਦੇ। ਹਾਂਜੀ, ਇਦਾਂ ਦੀ ਬਿਲਕੁਲ ਦੇਖੀ, ਬਹੁਤ ਸਟੋਰੀ ਆਪਾਂ ਸੁਣਦੇ ਹਾਂ। ਬਿਲਕੁਲ ਜੀ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤੁਹਾਡਾ ਵਿਸ਼ਾ ਚੰਗਾ, ਬਹੁਤ ਵਧੀਆ ਆ ਜੀ। ਗੱਲ ਇਹ ਆ ਵੀ ਨਸ਼ਿਆਂ ਦੀ, ਤੇ ਜਿਸ ਤਰ੍ਹਾਂ ਬਜ਼ੁਰਗ ਪਹਿਲਾਂ ਵੀ ਦੱਸ ਕੇ ਗਏ ਨੇ ਵੀ ਕੋਈ ਕਿਸੇ ਨੂੰ ਲਾਉਂਦਾ ਵੀ ਨਹੀਂ ਗਾ ਤੇ ਕੋਈ ਲਾਉਂਦੇ ਵੀ ਆ। ਬੇਨਤੀ ਵੀ ਧਰਮ ਦੀ ਦੁਨੀਆ 'ਚ ਮੈਂ ਦੇਖਿਆ ਜਿੰਨਾ ਕੁ 1995 ਤੋਂ ਪਹਿਲਾਂ ਤੇ ਜਿਹੜੀ ਗੱਲ ਦੱਸੀ ਉਹੀ ਵੀ ਫਲਾਨਾ ਅਮਲੀ ਆ ਪਿੰਡ 'ਚ, ਫਲਾਨਾ ਅਮਲੀ ਆ। ਉਸ ਤੋਂ ਬਾਅਦ ਮੈਂ ਵੇਖਿਆ ਵੀ ਪੰਜਾਬ ਦੀ ਗੱਲ ਛੱਡੋ, ਤੁਸੀਂ ਪੰਜਾਬ ਤੋਂ ਬਾਹਰ ਵੀ ਜਦੋਂ ਗਵਾਲੀਅਰ ਜਾਂਦੇ, ਆਗਰੇ ਜਾਂਦੇ, ਕਿਤੇ ਵੀ ਜਾਂਦੇ ਆ, ਹਾਂਜੀ, ਉੱਥੇ ਗੁਰਦੁਆਰਿਆਂ ਦੇ ਨੇੜੇ ਠੇਕੇ ਨੇ ਪੋਸਟ ਦੇ ਤੇ ਪੰਜਾਬੀ 'ਚ ਲਿਖਿਆ ਇੱਥੇ ਪੋਸਟ ਤੇ ਡੋਡੇ ਮਿਲਦੇ ਹਨ। ਹਾਂਜੀ। ਜੇ ਅਲਵਰ ਜਾਂਦੇ ਰਾਜਸਥਾਨ 'ਚ ਮਸਕੀਨ ਜੀ ਦੇ ਸਮਾਗਮ, ਉੱਥੇ ਵੀ ਥਾਂ ਤੇ ਪੰਜਾਬੀ 'ਚ, ਇਹਦਾ ਮਤਲਬ ਉਹਨਾਂ ਨੂੰ ਪਤਾ ਵੀ ਸਿੱਖ ਹੀ ਖਾਂਦੇ ਨੇ ਪੋਸਟ। ਜੇ 2008 ਦੇ ਵਿੱਚ ਹਜ਼ੂਰ ਸਾਹਿਬ ਸੰਗਤ ਗਈ ਆ, ਤੇ ਮੇਰਾ ਖਿਆਲ ਓਨੀ ਲੈਣ ਤਖਤ ਸਾਹਿਬ ਦੇ ਦਰਸ਼ਨ ਕਰਨ ਨੂੰ ਨਹੀਂ ਜਿੰਨੀ ਇੱਕ ਹਲਵਾਈ ਦੀ ਦੁਕਾਨ ਤੇ ਉਹ ਪੰਜੀਰੀ ਬਣਾ ਕੇ ਪੋਸਟ ਦੀ ਲੋਕਾਂ ਨੂੰ ਦੇ ਰਿਹਾ, ਜਿਹੜੇ ਪੰਜਾਬ ਨੂੰ ਲੈ ਕੇ ਆਉਣੇ ਟ੍ਰੇਨ 'ਚ ਬੰਦਿਆਂ ਨੇ। ਅੱਛਾ। ਤੇ ਮੈਂ ਆਪ ਅੱਖੀਂ ਦੇਖਿਆ, ਜਿਹੜੇ ਸਾਡੇ ਜਥੇਦਾਰ ਉੱਥੇ ਸੰਦੇਸ਼ ਦਿੰਦੇ ਸੀ ਨਸ਼ਿਆਂ ਦੇ ਖਿਲਾਫ, ਉਹਨਾਂ ਦੀਆਂ ਜਿਪਸੀਆਂ ਦੇ ਵਿੱਚ ਪੋਸਟ ਦੇ ਲਿਫਾਫੇ ਆਏ ਨੇ 5-5 ਕਿਲੋ ਦੇ। ਜੀ। ਪੰਜਾਬ ਦੇ ਵਿੱਚ ਜਿਹੜੇ ਟੀਚਰ ਅੱਜ ਵੀ ਮੈਂ ਦੱਸ ਸਕਦਾ, ਜਿਨ੍ਹਾਂ ਨੇ ਕਰੋੜਾਂ ਰੁਪਈਆਂ ਦੀ ਹੀਰੋਇਨ ਦਾ ਵਪਾਰ ਤੋਂ ਛੱਡੋ, ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਦੇ ਘਰਾਂ 'ਚੋਂ ਫੀਮ ਫੜੀ ਆ, ਉਹਨਾਂ ਦੇ ਬੱਚੇ ਟੀਚਰ ਨੇ ਸਕੂਲਾਂ 'ਚ, ਉਹ ਵੀ ਨਸ਼ਾ ਕਰਦੇ ਨੇ। ਜੀ। ਉਹਦਾ ਮੇਨ ਜਿਹੜੀ ਸਮੱਸਿਆ ਸਭ ਤੋਂ ਵੱਡੀ ਆ ਵੀ ਜਿਹੜੇ ਬੱਚੇ ਵਿਗੜਦੇ ਨੇ ਸਰੀਰਕ ਸੰਬੰਧਾਂ ਨੂੰ ਬਣਾਉਣ ਲਈ, ਉਹ ਭਾਵੇਂ ਲੜਕੀਆਂ ਸਾਡੀਆਂ ਬੱਚੀਆਂ ਭਾਵੇਂ ਬੱਚੇ ਨੇ, ਸੱਚ ਆ। ਮੈਂ ਕਹਿੰਦਾ ਵੀ ਕਿੱਥੇ ਤੁਸੀਂ ਰੋਕੋਗੇ,
ਕੇਸਗੜ੍ਹ ਸਾਹਿਬ ਦੇ ਲਾਗੇ ਨਸ਼ਾ ਛਡਾਊ ਕੇਂਦਰ ਖੋਲਿਆ 1998-99 ਚ ਜੀ ਬੜੀ ਭਾਵਨਾ ਨਾਲ ਉਹ ਜਥੇਦਾਰ ਸਾਹਿਬ ਨੇ ਕੰਮ ਕੀਤਾ, ਆਪ ਮਾਲਿਸ਼ ਕਰਦੇ ਰਹੇ ਅਮਲੀਆਂ ਦੀ। ਜੀ ਉੱਥੇ ਹੋਇਆ ਗੱਲ ਤੇ ਭਾਵੇਂ ਹਾਸੇ ਵਾਲੀ ਆ, ਗੀਜ਼ਰ ਲੱਗਾ ਸੀ, ਗੀਜ਼ਰ ਦੇ ਵਿੱਚ ਗਰਮ ਪਾਣੀ ਨਹਾਉਣ ਲਈ ਦਿੱਤਾ ਉਹਨਾਂ ਨੂੰ। ਠੀਕ ਉਹ ਹੈ 2 ਬੰਦੇ ਕਸ਼ਮੀਰ ਤੋਂ ਅਮਲੀ ਆਏ ਨਸ਼ਾ ਛੱਡਣ ਲਈ, ਉਹਨਾਂ ਪਤਾ ਨਹੀਂ ਕਿਵੇਂ ਕਿੱਥੋਂ ਸਪਲਾਈ ਲਈ, ਗੀਜ਼ਰ ਦੇ ਵਿੱਚ ਹੀ ਪੋਸਟ ਪਾ ਲਿਆ, ਰੋਜ਼ ਟੂਟੀ ਛੱਡਣੀ, ਗਰਮ ਕਰਨਾ, ਪੀ ਜਾਣਾ। 2 ਮਹੀਨੇ ਬਾਅਦ ਉਸ ਤਰ੍ਹਾਂ ਹੀ ਚਲੇ ਜਾਂਦੇ, ਛੱਡ ਕੇ ਮਗਰੋਂ ਪਤਾ ਲੱਗਾ ਉਹ ਤੋਂ ਪੋਸਟ ਨਿਕਲਦਾ, ਦੂਜੇ ਬੰਦੇ ਆਏ ਜਦੋਂ। ਗੱਲ ਤੇ ਭਾਜੀ ਇਹ ਆ ਵੀ ਇਹ ਤੇ ਮਨ ਹੈ ਆਪਣਾ, ਜੇ ਗੁਰੂ ਹੀ ਕੋਈ ਕਿਰਪਾ ਕਰੇ। ਇਹ ਅਰਦਾਸ ਕਰਦੇ ਵੀ ਕਿਸੇ ਦਾ ਬੱਚਾ ਅਮਲੀ ਨਾ ਨਿਕਲੇ, ਜੀ ਜੀ ਕਿਸੇ ਦਾ ਬੱਚਾ ਵਿਸ਼ਈ ਨਾ ਹੋਵੇ। ਬਸ ਤੁਹਾਡਾ ਧੰਨਵਾਦ, ਤੁਸੀਂ ਇਹੋ ਜਿਹੇ ਵਿਸ਼ੇ ਲੈ ਕੇ ਆਉਂਦੇ ਜੋ। ਜੀ ਮਿਹਰਬਾਨੀ ਮਿਹਰਬਾਨੀ, ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਪ੍ਰੋਬਲਮ ਜਿਹੜੀ ਸਮੱਸਿਆ ਉਹ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ, ਔਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਹੈ ਇਸ ਸਾਰੀ ਸਮੱਸਿਆ ਦੇ ਵਿੱਚ ਉਹ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਵੀ ਇਹੋ ਜਿਹੇ ਲੋਕਾਂ ਦਾ, ਜਿਨ੍ਹਾਂ ਦਾ ਕੰਮ ਤਸਕਰੀ ਹੈ, ਜਿਨ੍ਹਾਂ ਦਾ ਕੰਮ ਨਸ਼ੇ ਦਾ ਫੈਲਾਓ ਕਰਾਉਣਾ, ਜਿਨ੍ਹਾਂ ਦਾ ਕੰਮ ਸਪਲਾਈ ਹੈ, ਉਹ ਪਹੁੰਚ ਚੁੱਕੇ ਨੇ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸ਼ਾਇਦ ਹੋ ਸਕਦਾ ਸਾਡੇ 'ਚ ਵੀ ਕੋਈ ਜਾਂਦੇ ਨੇ ਲੋਕ, ਜਿਨ੍ਹਾਂ ਦੇ ਕਰਕੇ ਫਿਰ ਉਹਨਾਂ ਦੀ ਵਿਕਰੀ ਵੀ ਹੁੰਦੀ ਹੈ ਤੇ ਉਹਨਾਂ ਨੂੰ ਉਤਸ਼ਾਹ ਵੀ ਮਿਲਦਾ। ਸੋ ਇਸ ਗੱਲੋਂ ਥੋੜ੍ਹਾ ਜਿਹਾ ਆਪਾਂ ਵੀ ਚੁਕੰਨੇ ਹੋਈਏ ਤੇ ਸਾਰਿਆਂ ਨੂੰ ਆਪ ਵੀ ਵਰਜ ਗਏ ਕਿ ਭਾਈ ਇੰਨੀ ਦੂਰ ਆ ਕੇ ਵੀ ਜੇਕਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵੇਲੇ ਜੇ ਅਸੀਂ ਇਹੋ ਜਿਹੀਆਂ ਪੰਜੀਰੀਆਂ ਹੀ ਲੈ ਕੇ ਜਾਣੀਆਂ ਤੇ ਫਿਰ ਅਸੀਂ ਕਿੱਥੇ ਖੜੇ ਹਾਂ। ਜੀ ਬਿਲਕੁਲ ਜੀ। ਇਹ ਆਪਣੇ ਨਿਆਣਿਆਂ ਨਾਲ ਗੱਲਾਂ ਕਰੋ, ਆਪਣੇ ਆਪ ਦੇ ਨਾਲ, ਤੁਹਾਡੇ ਪਰਿਵਾਰ ਦੇ ਵਿੱਚ ਹੋਰ ਜੀ ਆ। ਦੇਖੋ ਜਿਹੜਾ ਆਦੀ ਹੋਇਆ ਆ ਉਹ ਰਾਤੋਂ ਰਾਤ ਨਹੀਂ ਹਟਣਾ, ਉਹਨੂੰ ਮਦਦ ਦੀ ਲੋੜ ਆ ਜੀ, ਉਹਨੂੰ ਮਦਦ ਦਿਓ। ਉਹਨੂੰ ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਆ ਮੁਲਕ ਦੇ ਵਿੱਚ, ਇੱਥੇ ਸੂਬੇ ਦੇ ਵਿੱਚ, ਜਿਹੜੇ ਮੁਲਕ 'ਚ ਆਪਾਂ ਹੈਗੇ ਆ ਜੀ। ਪਹਿਲੀ ਤਾਂ ਇਹ ਗੱਲ ਹੁੰਦੀ ਆ ਵੀ ਪਰਿਵਾਰ ਵੀ ਸਾਥ ਦੇਵੇ, ਜੇ ਉਹ ਹੋਇਆ ਤੇ ਸਮਾਜ ਵੀ ਸਾਥ ਦੇਵੇ। ਆਪਾਂ ਕਿਸੇ ਨੂੰ ਬਦਨਾਮ ਨਾ ਕਰੀਏ, ਕਿਉਂਕਿ ਇਹ ਵੀ ਇੱਕ ਮਾੜਾ ਚੱਲਣ ਹੈਗਾ। ਨਸ਼ੇ ਤਾਂ ਮਾੜਾ ਹੈਗਾ ਹੀ ਹੈਗਾ। ਜੇ ਕੋਈ ਕਿਸੇ ਦਾ ਆਦੀ ਹੋਇਆ, ਜਿਹੜਾ ਵਿਕਟਮ ਵੀ ਆ, ਐਡਿਕਟਡ ਵੀ ਆ, ਜਿਹਨੂੰ ਲੋੜ ਆ, ਉਹਨੂੰ ਬਦਨਾਮ ਕਰਨ ਦੀ ਬਜਾਏ ਉਹ ਇੰਨੀ ਕੁ ਖੁੱਲ੍ਹ ਦਿਲੀ ਹੋਣੀ ਚਾਹੀਦੀ ਵੀ ਆਪਾਂ ਉਸਦੇ ਇਲਾਜ ਦੇ ਲਈ ਜਾਂ ਉਹਨੂੰ ਮਦਦ ਕਰਨ ਦੇ ਲਈ ਅੱਗੇ ਜਿਹੜਾ ਉਹ ਹੋਈਏ। ਕਿਉਂਕਿ ਕਹਿਣਾ ਤਾਂ ਬਹੁਤ ਸੌਖਾ ਹੈ ਵੀ ਫਲਾਨੀ ਦਾ ਨਿਆਣਾ ਉਹ ਸ਼ਰਾਬੀ ਆ ਜਾਂ ਕਬਾਬੀ ਆ, ਜਾਂ ਉਹ ਜੀ ਆਹ ਨਸ਼ਾ ਕਰਦਾ ਆ, ਉਹ ਕਰਦਾ ਆ। ਸੋ ਇਹ ਕਿਉਂਕਿ ਦੇਖੋ ਰੀਸੈਂਟਲੀ ਪ੍ਰਵੀਨ ਆਪਣੇ ਆਲੇ ਦੁਆਲੇ ਤੁਸੀਂ ਝਾਤ ਮਾਰ ਕੇ ਦੇਖਿਓ, ਕਿੰਨੇ ਨੌਜਵਾਨ ਚੜ੍ਹਦੀ ਉਮਰ 'ਚ ਮਰੇ ਆ। ਬਿਲਕੁਲ ਕਿ ਕੋਈ ਕਾਰਨ ਕਰਕੇ, ਕੋਈ ਕਿਸੇ ਕਾਰਨ ਕਰਕੇ, ਤੇ ਕਈ ਦੀ ਜਿਹੜਾ ਸਿੱਧਾ ਲਿੰਕ ਨਸ਼ੇ ਦੇ ਓਵਰਡੋਜ਼ ਦੇ ਨਾਲ ਹੁੰਦਾ ਆ। ਜੀ ਜੀ, ਇੰਨੀ ਚੜ੍ਹਦੀ ਉਮਰ ਦੇ ਵਿੱਚ ਕਿੱਥੇ ਕਿਸੇ ਨੂੰ ਹਾਰਟ ਅਟੈਕ ਆਉਂਦੇ ਸੀ। ਬਿਲਕੁਲ ਜੀ, ਇਹ ਆਮ ਜੀਆਂ ਵਰਤਾਂ ਗੱਲਾਂ ਆ। ਸੋ ਜਿਹੜੇ ਨਸ਼ੇ ਦੇ ਆਦੀ ਹੋਏ ਆ, ਕੁਛ ਅਜਿਹੇ ਸੇਫ ਸੈਂਟਰ ਹੋਣੇ ਚਾਹੀਦੇ ਜਿੱਥੇ ਆ ਕੇ ਉਹ ਗੱਲ ਕਰ ਸਕਣ, ਤੇ ਨੋ ਜੱਜਮੈਂਟ ਜ਼ੋਨ ਜਿਹੜੀਆਂ ਹੋਣੀਆਂ ਚਾਹੀਦੀਆਂ ਵੀ ਭਾਈ ਜੇ ਕੋਈ ਨਸ਼ੇ ਦਾ ਆਦੀ ਆ ਉਹਨੂੰ ਮਦਦ ਪਹੁੰਚਾਈ ਜਾਵੇ। ਵੈਸੇ ਵੀ ਸਹੂਲਤਾਂ ਇੱਥੇ ਉਪਲਬਧ ਆ। ਜੇ ਆਪਣੀ ਕਮਿਊਨਿਟੀ ਨਹੀਂ, ਇੱਥੋਂ ਦੇ ਜਿਹੜੇ ਡਾਕਟਰ ਜਾਂ ਹੋਰ ਜਿਹੜੇ ਰਿਸੋਰਸਿਸ ਪ੍ਰਦਾਨ ਕਰਨ ਵਾਲੇ ਆ, ਉਹਨਾਂ ਦੀ ਮਦਦ ਲੈ ਲੈਣੀ ਚਾਹੀਦੀ ਜੀ। ਬਿਲਕੁਲ ਜੀ। ਸੋ ਪ੍ਰੋਗਰਾਮ ਸਾਂਝੀ ਸਾਥ ਦਾ ਸਮਾਂ ਜਿਹੜਾ ਆਪਣਾ ਸਮਾਪਤੀ ਵਾਲਾ ਹੈ। ਰਾਜਕਨਵੀਰ ਸਿੰਘ ਜੀ ਲੱਗੇ ਜੀ ਫਿਰ ਇਜਾਜ਼ਤ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।